मित्रों दोस्तों सत श्री अकाल सलाम प्रणाम सत श्री अकाल नमस्कार। असी सावन धामी जे दोस्त खास उन्हों की लैन ते चल के उन्हों तो सीख के कुछ माड़ा मोटा असी भी बजुर्ग लभण की कोशिश की है। ये वीडियो किसी होर माध्यम राही जाएगी। धामी साहब अपना पर्सनल काम करते हैं, वो किसी की भी वीडियो नहीं लेंदे ते ना ही किसी होर प्रकार की वीडियो पाते हैं। दोस्तों अज पिंड रामपुर बिरड़ों जिला हुशियारपुर तहसील गढ़शंकर दा पिंड इत्थे बजुर्ग श्री भगत राम जी ये लंबड़दार ने पिंड रामपुर बिरड़ों के लंबड़दार ने। इन्हां दे जहन में बहुत 1947 दी कहानियां रिकॉर्ड ने, क्योंकि उस टाइम ये चंगी उम्र के सन तो ये पिंड भी मुसलमानों का पिंड होया करता सी ते काफ़ी इतिहास बारे जानकारी रखते हैं। अज असीं ना बजुर्गों नाल गलबात करांगे। सत श्री अकाल जी। सत श्री अकाल जी। सत श्री अकाल। सुनाओ जी की हाल चाल है? हाल बहुत ठीक ठाक है। ये तुहाडा किहड़ा पिंड है जी? ये पिंड रामपुर बिरड़ों है जी। रामपुर पिंड कित्थे क पैंदा जी? ये पैंदा तहसील गढ़शंकर दे विच है। गढ़शंकर तो एक हिमाचल नूं सड़क जांदी है जेजों रोड, ਉਹਦੇ ਉੱਤੇ ਪਿੰਡ ਹੈ। ਪਿੰਡ ਇਹਦੇ ਵਿੱਚ पोस्ट ऑफिस ਵਿੱਚ ਹੈ, ਇਹਦੇ हॉस्पिटल ਇਹਦੇ ਵਿੱਚ ਹੈ, बड़े स्कूल है +2 तक ਇੱਥੇ ਸਕੂਲ ਜਾਣੀ ਵੱਡਾ ਪਿੰਡ ਹੈ ਜੀ ਇਹ। हाँ जी। ਤੁਹਾਡੀ ਡੇਟ ਆਫ ਬਰਥ ਕੀ ਹੈ? मेरी डेट ऑफ बर्थ 1935 है जी। 35 फिर तो 1947 देश की वंड वेले 47 ਜਿਹੜੀ थी वो ਅਸੀਂ ਅੱਖੀਂ ਦੇਖਿਆ सब कुछ। पाकिस्तान जद वंड हुई है, हाँ जी, मुसलमान घर छड्ड के जाते, ਅਸੀਂ आप ਅੱਖੀਂ देखी है। ठीक ठीक ठीक। ये मैं ਤੁਹਾਨੂੰ ਕਾਫੀ ਪਤਾ, ਕਾਫੀ ਨੌਲੇਜ ਹੋਊਗੀ ਉਸ ਟਾਈਮ ਦੀ, ਹੈ ਨਾ ਜੀ? हाँ जी हाँ जी। ठीक ठीक ठीक। ਮੁਸਲਮਾਨਾਂ ਦੇ ਮੁੰਡੇ ਸਾਡੇ ਨਾਲ ਪੜ੍ਹਦੇ ਤੇ ठीक ठीक ठीक। ਅਸੀਂ ਉਸ ਵੇਲੇ 5ਵੀਂ ਪਾਸ ਕਰ ਲਈ ਤੀ ਜੇ। ਇਹ ਸਕੂਲ ਕਿੱਥੇ ਹੁੰਦਾ ਸੀਗਾ ਜੀ? ਸਕੂਲ ਸਾਡੇ ਪਿੰਡ ਦੇ ਗੱਭੇ 6ਵੀਂ ਤੱਕ ਸੀਗਾ ਪਹਿਲਾਂ, ਜਿੱਥੇ ਅੱਜ ਕੱਲ੍ਹ ਐਕਸਚੇਂਜ ਹੈ। ਪਿੰਡ ਦੇ ਗੱਭੇ ਸਕੂਲ ਤਾਂ 6ਵੀਂ ਕਲਾਸ ਤੱਕ ਸਾਡੇ ਪਿੰਡ ਪੜ੍ਹਦੇ ਤੇ। ਫਿਰ 10ਵੀਂ ਦਾ ਸਕੂਲ ਸੀਗਾ ਗੜ੍ਹਸ਼ੰਕਰ, ਔਰ ਇਹ ਸਾਡੇ ਸ਼ਮਾਲ ਦੇ ਪਾਸੇ ਪਿੰਡ ਆਉਂਦਾ ਪੱਖੋਵਾਲ, ਉੱਥੇ 8ਵੀਂ ਤੱਕ ਸੀਗਾ। ਵਾਹ ਜੀ ਵਾਹ। ਜਾਣੀ 6ਵੀਂ ਤੋਂ ਬਾਅਦ ਪੱਖੋਵਾਲ ਚਲ ਜਾਂਦਾ ਸੀ ਪੜ੍ਹਨ? ਹਾਂ ਨਹੀਂ, ਗੜ੍ਹਸ਼ੰਕਰ ਅਸੀਂ ਪੜ੍ਹੇ ਆ। ਸਾਨੂੰ ਗੜ੍ਹਸ਼ੰਕਰ ਨੂੰ ਸੜਕ ਸਿੱਧੀ ਜੀ ਜਾਂਦੀ ਤੀ, ਭੱਜਲਾਂ ਦੇ ਵਿੱਚ ਹੀ ਹੋ ਗਏ। ਭੱਜਲਾਂ ਦੇ ਵਿੱਚ ਦੀ। ਠੀਕ ਠੀਕ ਠੀਕ। ਤੇ ਉਹਦੇ ਸੜਕ ਵਿੱਚ ਰੌਣਕ ਬਹੁਤ ਸੀ। ਪੱਖੋਵਾਲ ਜਰਾ ਥੋੜ੍ਹਾ ਜਿਹਾ ਸਾਈਡ ਤੇ ਵੱਜਦਾ ਤਾ। ਵਾਹ ਜੀ ਵਾਹ। ਇਹ ਜਦ ਰਸਤਾ ਵੀ ਨਹੀਂ ਸੀ ਇੱਧਰ ਨੂੰ, ਹੈ ਨਾ ਜੀ? ਇਹ ਪੱਖੋਵਾਲ ਨੂੰ ਸਿੱਧੀ ਸੜਕ ਕੋਈ ਹੈ ਨਾ ਸੀ, ਘੁੰਮ ਕੇ ਜਾਂਦੀ ਸੀ। ਅੱਛਾ, ਤੁਹਾਡੇ ਨਾਲ ਕੋਈ ਮੁਸਲਮਾਨਾਂ ਦੇ ਬੱਚੇ ਵੀ ਪੜ੍ਹਦੇ ਸੀਗੇ ਇੱਥੇ ਉਸ ਟਾਈਮ ਤੇ? ਮੁਸਲਮਾਨਾਂ ਦੇ ਬੱਚੇ ਪੜ੍ਹਦੇ ਰਹੇ ਹੈ। ਕੋਈ ਨਾਮ ਯਾਦ ਆ ਕਿਸੇ ਦੇ? ਨੌ ਬਹੁਤ ਘੱਟ ਹੈ। ਇੱਕ ਭਜਲਾਂ ਦਾ ਮੁੰਡਾ ਚੂੜਾ ਸੀਗਾ, ਉਹ ਤੇਲੀਆਂ ਦਾ ਮੁੰਡਾ था। ਵਾਹ 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 ਵਾਹ। ਬਾਕੀ ਬਿਰੜੋਂ ਦੇ ਕਿਹੜੇ ਸੀਗੇ? ਰਾਮਪੁਰ ਬਿਰੜੋਂ ਦੇ? ਰਾਮਪੁਰ ਬਿਰੜੋਂ ਦੇ ਯਾਰ ਹੁਣ ਨੌ ਭੁੱਲ ਗਿਆ ਮੈਂ, ਚੇਤੇ ਕਰ ਲੂੰਗਾ। ਜਮਾਲਦੀਨ ਇੱਕ ਸੀਗਾ। ਅੱਛਾ ਜੀ, ਇਹ ਜਲਾਏ ਸੀਗੇ? ਨਹੀਂ, ਇਹ ਗੁੱਜਰ ਤੇ ਹਿੰਦੂ ਮੁਸਲਮਾਨ ਗੁੱਜਰ। ਅੱਛਾ ਜੀ। ਜਮਾਲ ਰਹਿਮਾ ਫਜ਼ਲਦੀਨ ਇਹ ਚੂੜਾਦੀਨ ਚੌਕੀਦਾਰ ਸੀ ਇਹ? ਨਹੀਂ, ਮੁਸਲਮਾਨ ਜ਼ਿਮੀਦਾਰ ਤੇ ਹੈ। ਅੱਛਾ ਜੀ ਅੱਛਾ ਜੀ ਅੱਛਾ ਜੀ। ਹਾਂਜੀ। ਫਜ਼ਲਾ ਅਲੀ ਰਹਿਮਾ। ਅੱਛਾ, ਤੇਲੀ ਵੀ ਸੀਗੇ? ਇਹ ਸਾਰੇ ਗੁੱਜਰ ਤੇ। ਤੇਲੀ ਵੀ ਸੀਗੇ? ਨਾ, ਇਹ ਸਾਰੇ ਗੁੱਜਰ ਮੁਸਲਮਾਨ ਥੇ। ਤੇਲੀ ਵੀ ਸੀਗੇ? ਤੇਲੀ ਸੀਗੇ। ਇਹਦੇ ਘਰ ਕਿੱਥੇ ਸੀਗੇ? ਇਹ ਰਲੀ ਮਿਲੀ ਆਬਾਦੀ ਹੈ ਜੀ ਸਾਡੇ। ਇਹ ਨਹੀਂ ਇਹ ਘਰ ਖੱਤਰੀਆਂ ਦਾ, ਦੂਆ ਘਰ ਬਾਹਮਣਾਂ ਦਾ, ਤੀਆ ਘਰ ਮੁਸਲਮਾਨਾਂ ਦਾ, ਤੇਲੀਆਂ ਦੀ ਇਹਨਾਂ ਦੇ ਵਿੱਚ ਆਬਾਦੀ ਸੀ। ਹਾਂਜੀ, ਇਹ ਤਾਂ ਦੇਖਣ ਵਾਲੀ ਗੱਲ ਹੈ ਪਿੰਡ ਦੇ ਗੱਭੇ ਹੈ। ਇਹ ਪਿੰਡ ਦੇ ਗੱਭੇ। ਤੇ ਬਾਕੀ ਹੋਰ ਮੁਸਲਮਾਨ ਵੀ ਸੀਗੇ ਸਾਡੇ ਪਿੰਡ। ਇੱਕ ਸੀਗੇ ਉਹ ਆਸਤਬਾਜ਼ੀਆਂ ਵਗੈਰਾ ਵੀ ਬਣਾਉਂਦੇ ਥੇ। ਅੱਛਾ ਜੀ ਅੱਛਾ ਜੀ। ਅੱਛਾ ਜੀ, ਜਿਹੜਾ ਤੁਹਾਡਾ ਪਿੰਡ ਰਾਮਪੁਰ ਬਿਰੜੋਂ ਆ, ਇਹਦੇ ਆਸੇ ਪਾਸੇ ਪਿੰਡ ਕਿਹੜੇ ਆ? ਰਾਮਪੁਰ ਬਿਰੜੋਂ ਬਹੁਤ ਬੜਾ ਪਿੰਡ ਹੈ ਜੀ। ਹਾਂਜੀ, ਇਹਦੇ ਆਸੇ ਪਾਸੇ ਪਿੰਡ ਕਿਹੜੇ? ਆਸੇ ਪਾਸੇ ਪਿੰਡ ਜੇ ਗਿਣਨ ਲੱਗੀਏ ਤਾਂ ਮੈਕਸੀਮਮ 12 ਪਿੰਡ ਹੈ। ਹਾਂਜੀ, ਬੋਲੋ ਤਾਂ ਕਿਹੜੇ ਦੱਸੋ ਤਾਂ ਜੀ।
ਸਤਨੌਰ ਦਾ ਸਟੇਸ਼ਨ ਸਾਤੇ ਸਾਰਾ ਹੀ 1.5 ਮੀਲ ਹੈ। ਵਾਹ ਜੀ ਵਾਹ। ਇੱਥੇ ਰੇਲ ਗਾੜ ਗੱਡੀ ਸ਼ੰਕਰ ਦਾ ਸਟੇਸ਼ਨ ਰੇਲਵੇ ਸਟੇਸ਼ਨ ਸਾਡੇ ਪਿੰਡੋਂ ਸਿਰਫ 4.5 ਕਿਲੋਮੀਟਰ। ਕਿਲੋਮੀਟਰ ਹੈ। ਜੀ ਜੀ। ਪੈਦਲ ਚੱਲ ਜਾਈਦਾ ਉੱਤੇ। ਔਰ ਪਿੰਡ ਦੇ ਲਹਿੰਦੇ ਪਾਸੇ ਦੀ ਚੰਡੀਗੜ੍ਹ ਵਾਲੀ ਸੜਕ ਜਿਹੜੀ ਸਿੱਧੀ ਸ਼੍ਰੀਨਗਰ ਨੂੰ ਜਾਂਦੀ ਹੈ ਵਾਇਆ ਹੁਸ਼ਿਆਰਪੁਰ, ਉਹ ਸਤਨੌਰ ਦੇ ਵਿੱਚ ਦੀ ਲੰਘਦੀ ਹੈ। ਸਤਨੌਰ ਦਾ ਰੇਲਵੇ ਸਟੇਸ਼ਨ ਹੈ। ਸ਼ਮਾਲ ਦੇ ਪਾਸੇ ਹੈਗੇ ਆ ਕੋਕੜਾ ਬੀੜਾ, ਮਗਰਬ ਦੇ ਪਾਸੇ ਹੈਗੇ ਸਲੇਮਪੁਰ ਸਤਨੌਰ, ਜਨੂਬ ਦੇ ਪਾਸੇ ਹੈਗੇ ਆ ਭਜਲਾ ਪਾਰੋਵਾਲ, ਮਸ਼ਰਕ ਦੇ ਪਾਸੇ ਹੈਗਾ ਹਾਜੀਪੁਰ ਲਹਿਰਾ ਸੌਲੀ ਬੀਰੋਂਪੁਰ, ਤੇ ਉੱਪਰ ਪਹਾੜੀ ਹੈਗੀ ਹੈ। ਪਹਾੜੀ ਸਾਰੀ ਰਾਮਪੁਰ ਬੇੜੋਂ ਦੀ ਜ਼ਮੀਨ ਦੇ ਅੰਦਰ ਹੈ। ਉਹ 4 ਮੀਲ ਦੇ ਅੰਦਰ ਅੰਦਰ ਹੈ ਸਾਰੀ ਪਹਾੜੀ ਜਿਹੜੀ ਹੈ। ਕੋਸ਼ਵਾਲਕ ਪਹਾੜੀ ਹੈ ਜੀ ਇਹ ਜੀ। ਕੋਸ਼ਵਾਲਕ ਪਹਾੜੀ, ਇਹਦੇ ਪਰਲੇ ਪਾਸੇ ਵੀ ਹਿਮਾਚਲ ਆ ਜਾਂਦਾ। ਵਾਹ ਜੀ ਵਾਹ ਵਾਹ। ਸਾਡੇ ਪਿੰਡੋਂ ਸੜਕ ਸਿੱਧੀ ਕ੍ਰੋਸ ਕਰਦੀ ਹੈ ਉੱਪਰ ਨੂੰ। ਜੇਜੋਂ ਦੁਆਬਾ ਹੈ ਜੀ, ਅੱਗੇ ਹਿਮਾਚਲ ਸ਼ੁਰੂ ਜੇਜੋਂ ਦੁਆਬੇ ਨੂੰ ਪੂਰੀ ਸੜਕ ਜਾਂਦੀ, ਉਹੀ ਸਿੱਧੀ ਕਾਂਗੜੇ ਨੂੰ ਚੱਲ ਜਾਂਦੀ ਹੈ। ਠੀਕ ਠੀਕ। ਇਹ ਤੁਸੀਂ 1947 ਬਾਰੇ ਕਿੰਨਾ ਕੁ ਜਾਣਦੇ ਹੋ? ਜਦ 1947 ਬਣਿਆ ਜੀ, ਅਸੀਂ 5ਵੀਂ ਪਾਸ ਕਰ ਲਈ ਸੀ। ਅੱਛਾ 5ਵੀਂ ਪਾਸ ਪਿੰਡ 'ਚ ਕੀਤੀ? ਪਾਸ ਪਿੰਡ 'ਚ ਸੀਗਾ ਸਕੂਲ ਤੁਹਾਡਾ? ਸਾਡੇ ਪਿੰਡ ਸਕੂਲ 6ਵੀਂ ਤੱਕ ਸੀਗਾ। ਵਾਹ ਜੀ ਵਾਹ ਵਾਹ। ਅੰਗਰੇਜ਼ਾਂ ਵੇਲੇ ਸਾਡੇ ਪਿੰਡ 6ਵੀਂ ਤੱਕ ਸਕੂਲ ਤਾਂ। ਇਹ ਤੁਹਾਡੇ ਟੀਚਰ ਕੌਣ ਸੀਗੇ? ਸਾਡੇ ਨਾਲੇ ਪਿੰਡ ਹੈਗਾ ਨੇਮਤ ਅਲੀ ਇੱਕ ਸੀਗਾ। ਕਿਹੜੇ ਪਿੰਡ ਦੇ ਸੀਗੇ ਨੇਮਤ ਅਲੀ ਜੀ? ਨੇਮਤ ਅਲੀ ਪੁਰਖਵਾਲ ਦਾ ਸੀਗਾ। ਅੱਛਾ ਜੀ। ਇਹ ਮਾਸਟਰ ਜੀ? ਪੁਰਖਵਾਲ ਹੈ ਸਾਡੇ ਪਿੰਡ ਤੇ ਸਿਰਫ 1.5 ਕਿਲੋਮੀਟਰ ਹੈ। ਇਹ ਮਤਲਬ ਨੇਮਤ ਅਲੀ ਮੈਨੇ ਮੁਸਲਮਾਨ ਸੀਗੇ ਇਹ ਉਸਤਾਦ ਜੀ ਤੁਹਾਡੇ? ਇਹ ਜਿਹੜੇ ਸਾਨੂੰ ਪੜ੍ਹਾਉਂਦੇ ਤੇ ਮੁਸਲਮਾਨ ਤੇ ਇੱਕ ਬੀਰੋਂਪੁਰ ਦਾ ਅਦਾਲਤ ਖਾਂ ਦਾ। ਵਾਹ ਜੀ ਅਦਾਲਤ ਖਾਨ ਬੀਰੋਂਪੁਰ। ਉਹ 4 ਕਿਲੋਮੀਟਰ ਹੈ ਸਾਤੇ। ਬੀਰੋਂਪੁਰ ਜਿਹੜਾ ਪਿੰਡ ਹੈ ਉਹ ਬਹੁਤ ਇਤਿਹਾਸਕ ਪਿੰਡ ਹੈ। ਜੀ ਜੀ। ਉੱਥੇ ਇੱਕ ਬਹੁਤ ਬੜਾ ਰੋਜ਼ਾ। ਜੀ ਜੀ। ਕਹਿੰਦੇ ਮੇਲਾ ਲੱਗਦਾ ਉੱਥੇ ਬਹੁਤ ਵੱਡਾ ਜਦ ਪਾਕਿਸਤਾਨ ਦੀ ਵੰਡ ਨਾਸ ਹੋਈ, ਉਹ ਮੁਸਲਮਾਨਾਂ ਦੇ ਪਿੰਡ ਦਾ ਉੱਥੇ ਮੇਲਾ ਬਹੁਤ ਬੜਾ ਮੁਸਲਮਾਨ ਦੇ ਰੋਜ਼ੇ ਦੇ ਵਿੱਚ ਲੱਗਦਾ ਤਾ। ਔਰ ਲਾਹੌਰ ਤੱਕ ਸਾਡੇ ਪਿੰਡ ਦੁਕਾਨਾਂ ਆਉਂਦੀਆਂ ਹੁੰਦੀਆਂ ਸੀ। ਅਸੀਂ ਛੋਟੇ ਹੁੰਦੇ ਤੇ ਅਸੀਂ ਵੀ ਜਾਈਦਾ ਤਾਂ ਬਜ਼ੁਰਗਾਂ ਦੀਆਂ ਉਂਗਲੀਆਂ ਫੜ ਕੇ, ਬੜਿਆਂ ਭਰਾਵਾਂ ਦੀਆਂ। ਵਾਹ ਜੀ ਵਾਹ ਵਾਹ ਜੀ। ਸਾਡੇ ਭਰਾ ਵੀ ਬਜ਼ੁਰਗ ਦੇ ਥੋੜ੍ਹੇ ਛੋਟੇ ਹੀ ਸੀਗੇ। ਅਸੀਂ ਉਹਨਾਂ ਦੀਆਂ ਉਂਗਲੀਆਂ ਫੜ ਕੇ ਅਸੀਂ ਉਹ ਮੇਲਾ ਸਾਡੇ ਉਹ ਨਾ ਜੀ, ਇਹ ਸਮਝ ਲਓ ਵੀ 2-3 ਜ਼ਿਲ੍ਹਿਆਂ 'ਚੋਂ ਮਸ਼ਹੂਰ ਸੀਗਾ। ਵਾਹ ਜੀ ਵਾਹ ਵਾਹ ਜੀ। ਉਹ ਤੇ ਬਾਅਦ ਫਿਰ ਅਨੰਦਪੁਰ ਸਾਹਿਬ ਸਾਤੇ 20 ਕਿਲੋਮੀਟਰ ਹੈ। ਬਾਅਦ 'ਚ ਹੁਣ ਤਾਂ ਅਨੰਦਪੁਰ ਸਾਹਿਬ ਦਾ ਫਿਰ ਮੇਲਾ। ਅਨੰਦਪੁਰ ਸਾਹਿਬ ਮੇਲਾ ਭਰਨ ਲੱਗ ਪਿਆ। ਪਹਿਲਾਂ ਉਹਨਾਂ ਨਾਸ ਭਰਦਾ ਜਿੰਨਾ ਹੁਣ ਭਰਦਾ ਹੈ। ਠੀਕ 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 ਠੀਕ। ਹੁਣ ਇਹ ਬੀਰੋਂਪੁਰ ਦਾ ਮੇਲਾ ਖਤਮ ਹੋ ਗਿਆ ਆ ਤੇ ਹੁਣ ਅਨੰਦਪੁਰ ਸਾਹਿਬ ਸਾਡੇ ਇਲਾਕੇ 'ਚ ਬਹੁਤ ਮਸ਼ਹੂਰ ਹੈ। ਗੁਰੂ ਗੋਬਿੰਦ ਸਿੰਘ ਦੀ ਨਗਰੀ ਆ ਉਹ। ਅੱਛਾ ਜੀ। ਇਸ ਤੋਂ ਇਲਾਵਾ ਤੁਸੀਂ ਜਿਹੜੇ ਤੁਹਾਡੇ ਪਿੰਡ ਦੇ ਮੇਨ ਬੰਦੇ ਸੀਗੇ, ਉਹਨਾਂ ਦਾ ਕੋਈ ਨਾਂ ਗਣਾਓ ਜਿਹੜੇ ਵੱਡੇ ਮਸ਼ਹੂਰ ਬੰਦੇ ਸੀਗੇ ਉਸ ਟਾਈਮ ਤੇ? ਸਾਡੇ ਮਸ਼ਹੂਰ ਦੀ ਤਾਂ ਗੱਲ ਇਹ ਸੀ ਵੀ ਸਾਡੇ ਪਿੰਡ ਰਾਮਪੁਰ ਔਰ ਬੇੜੋਂ ਵੱਜਦਾ ਸਾਰਾ ਹੀ ਇੱਕ ਕੰਧ ਦੇ ਉੱਤੇ ਆਬਾਦ ਹੈ ਇਹ ਪਿੰਡ। ਵਾਹ ਜੀ ਵਾਹ ਵਾਹ ਜੀ ਵਾਹ। ਔਰ ਇਹਦੇ ਜਿਹੜੀ ਚਾਰ ਫਿਰਨੀ ਹੈ ਚਾਰ ਚਵੇਰੇ ਉਹ ਸਾਰੀ ਇੱਕ ਹੈ। ਵਾਹ ਜੀ ਵਾਹ ਵਾਹ ਜੀ ਵਾਹ। ਔਰ ਜ਼ਮੀਨ ਦੀ ਮੈਦਾਨੀ ਵੰਡ ਹੈ। ਇੱਕ ਖੁੰਜਾ ਰਾਮਪੁਰ ਦਾ, ਦੂਆ ਖੁੰਜਾ ਬੇੜੋਂ ਦਾ, ਤੀਆ ਖੁੰਜਾ ਰਾਮਪੁਰ ਦਾ, ਚੌਥਾ ਖੁੰਜਾ ਫੇਰ ਬੇੜੋਂ ਦਾ। ਮੈਦਾਨੀ ਵੰਡ ਹੈ। ਇਹਦੀ ਜ਼ਮੀਨ ਬਹੁਤ ਹੈ ਤੁਹਾਡੇ ਪਿੰਡ ਦੀ ਤਾਂ? ਜ਼ਮੀਨ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਹੈ ਤੇ ਇੱਥੇ ਹਰਦਮ 2 ਪਟਵਾਰੀ ਰਹਿੰਦੇ ਤੇ ਸੰਨ 47 ਤੇ ਪਹਿਲਾਂ। ਵਾਹ ਜੀ ਵਾਹ। 2 ਪਟਵਾਰੀਆਂ ਦੀ ਸਾਡੇ ਪਿੰਡ ਪੋਸਟ ਸੀਗੀ। ਵਾਹ ਜੀ ਵਾਹ। ਅਸੀਂ ਤਗੜੇ ਤੇ ਮੁਸਲਮਾਨਾਂ ਦੇ ਮੁੰਡੇ ਸਾਡੇ ਨਾਲ ਪੜ੍ਹਦੇ ਤੇ। ਨੰਬਰਦਾਰ ਕੌਣ ਸੀ ਤੁਹਾਡੇ ਪਿੰਡ ਦੇ? ਲੰਬੜਦਾਰਾਂ ਦੇ ਤਾਂ ਹੁਣ ਮੈਨੂੰ ਨਾਂ ਭੁੱਲ ਗਿਆ। ਆ ਜਾਣੇ ਚੇਤੇ ਆ ਉਹਦਾ ਤਾਂ। ਮੁਸਲਮਾਨ ਇੱਥੇ ਇੱਕ ਚੌਥੀ ਢੇਰੀ ਦੇ ਮਾਲਿਕ ਮੁਸਲਮਾਨ ਲੰਬੜਦਾਰ ਥੇ ਸਾਡੇ ਪਿੰਡ ਦੇ। ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ। 3 ਹਿੰਦੂ ਤੇ ਲੰਬੜਦਾਰ। ਅੱਛਾ ਜੀ ਅੱਛਾ ਜੀ। ਇਦਾਂ ਹੀ ਰਾਮਪੁਰ ਦੀ ਪੱਤੀ ਦੇ 3 ਹਿੰਦੂ ਤੇ 1 ਮੁਸਲਮਾਨ ਤਾਂ। ਵਾਹ ਜੀ ਵਾਹ। ਇਦਾਂ ਹੀ ਬੇੜੋਂ 'ਚ 3 ਹਿੰਦੂ 1 ਮੁਸਲਮਾਨ था। ਵਾਹ ਜੀ ਵਾਹ ਵਾਹ ਜੀ ਵਾਹ। ਔਰ ਜ਼ਮੀਨਾਂ ਦੇ ਮਾਲਕ ਸਾਰੇ ਹੀ ਸੀਗੇ। ਸਾਰੇ ਮੁਸਲਮਾਨਾਂ ਕੋਲ ਵੀ ਜ਼ਮੀਨਾਂ ਜੀ। ਇਹ ਮੁਸਲਮਾਨ ਕਿਹੜੀ ਜਾਤ ਦੇ ਸੀਗੇ ਜ਼ਿਆਦਾ?
ਸਾਡਾ ਜਿਹੜਾ ਪਿੰਡ था ਜੀ, ਸਾਡੇ ਪਿੰਡ ਦੇ ਵਿੱਚ ਗੁੱਜਰ ਮੁਸਲਮਾਨ ਜ਼ਿਆਦੇ ਥੇ ਅੱਛਾ ਜੀ, ਹੋਰ ਕਿਹੜੀ ਕਿਹੜੀ ਜਾਤ ਸੀ? ਔਰ ਹਿੰਦੂ ਗੁੱਜਰ ਵੀ 19 ਆਬਾਦੀ थी ਸਾਡੇ ਪਿੰਡ। ਜਿੰਨੇ ਮੁਸਲਮਾਨ ਸੀ ਉਹਨੇ ਹਿੰਦੂ ਸੀ। ਹਾਂ, 19 ਹਿੰਦੂ ਗੁੱਜਰ ਹੈ, ਹੁਣ ਵੀ ਹੈ ਹਿੰਦੂ ਗੁੱਜਰ ਇੱਥੇ। ਅੱਛਾ, ਇਹ ਕਹਿੰਦੇ ਗੋਤ ਸਾਰੇ ਨੇ ਸਾਂਝੇ ਇੱਕੋ ਜਿਹੇ ਨੇ ਜੀ, ਨਾਮ ਨੂੰ ਬਹੁਤ ਇਹਨਾਂ ਦੇ ਰਾਵਦੇ ਮਿਲਦੇ ਹੀ ਹੈ। ਹੈ ਨਾ ਜੀ। ਇਹ ਤੋਂ ਜਾ ਕੇ ਪਹਿਲਾਂ ਕਿਤੇ ਇਹ ਕਈ ਵਾਰੀ ਆਪਸ ਵਿੱਚ ਹੀ ਗੱਲਾਂ ਕਰਦੇ ਹੁੰਦੇ ਤੇ ਭਈ ਔਰੰਗਜ਼ੇਬ ਵੇਲੇ ਉਹ ਜਾਤਾਂ ਫੁੱਟ ਕੇ ਅਲੱਗ ਹੋਈਆਂ, ਇਹ ਧਰਮ ਬਦਲੇ ਇਹਨਾਂ ਦੇ, ਹੈ ਨਾ ਜੀ। ਤਾਂ ਧਰਮ ਇਹਨਾਂ ਨੇ ਬਦਲੇ। ਹੈ ਨਾ ਜੀ। ਤੇ ਸਾਡੇ ਪਿੰਡ ਦੇ ਜਿਹੜੇ ਮੁਸਲਮਾਨ ਤੇ ਜੀ, ਇਹ ਸੰਨ 47 ਚ ਤੇ ਪਹਿਲਾਂ ਹੀ ਨਾ ਮਸਜਿਦ ਵਿੱਚ ਆ ਕੇ ਇਹਨਾਂ ਨੇ ਉਹ ਬਾਅਦ ਚ ਗੱਲ ਕਰਦੇ ਆ। ਇਹ ਧਰਮ ਬਦਲ ਵੀ ਲਿਆ। ਖੈਰਾ ਜੁਲਾਹਾ ਸੀਗਾ, ਖੈਰਾ ਜੁਲਾਹਾ। ਉਹ ਬੰਗਾਲੀ ਰੋਲ ਬਹੁਤ ਮਸ਼ਹੂਰ ਸੀਗਾ, ਰੋਲ ਉਹਦੀ ਕੌਮ ਸੀਗੀ। ਹਜੇ ਵੀ ਘਰ ਉਹਨਾਂ ਦਾ ਖੜਾ ਆ। ਉਹਨਾਂ ਦੀ ਬਿਲਡਿੰਗਾਂ ਦੋ ਜਗ੍ਹਾ ਉਹਨਾਂ ਦੇ ਘਰ ਹੈ ਪਿੰਡ ਦੇ ਵਿੱਚ, ਬਹੁਤ ਬੜੇ ਘਰ ਆ। 8 ਮੁੰਡੇ ਤੇ ਜੀ ਉਹਦੇ, ਔਰ ਜ਼ਮੀਨ ਉਹਦੀ ਬਹੁਤ ਹੀ ਬੈਡ ਉਹਦੇ ਵਿੱਚ। ਅੱਛਾ ਜੀ। ਉਹ ਰੋਲ ਕੌਮ, ਰੋਲ ਕੌਮ ਸੀਗੇ। ਇਹ ਰੌਲਾਂ ਦਾ ਕੰਮ ਕੀ ਹੁੰਦਾ ਜੀ? ਰੋਲ ਕੋਈ ਮੁਸਲਮਾਨਾਂ ਵਿੱਚੋਂ ਹੀ ਹੈ, ਅਲੱਗ ਕੋਈ ਰੀਸ਼ ਕੌਮ ਹੈ ਇਹ। ਅੱਛਾ ਜੀ। ਹਾਂਜੀ। ਅੱਜ ਤੁਹਾਡੇ ਪਿੰਡ ਮਸਜਿਦਾਂ ਵੀ ਹੈ? ਸਾਡੇ ਪਿੰਡ ਮਸਜਿਦਾਂ 2 ਹੈ ਜੀ, ਇੱਕ ਰਾਮਪੁਰ ਦੀ ਪੱਤੀ 'ਚ ਹੈ, ਇੱਕ ਬੇੜੋਂ ਦੀ ਪੱਤੀ 'ਚ ਹੈ। ਇਹ ਜਿਹੜੀ ਬੇਰੜੋਂ ਵਾਲੀ ਪੱਤੀ ਜੀ, ਇਹਦੇ ਕੀ ਨਾਮ ਹੈ ਇਸ ਮਸਜਿਦ ਦਾ? ਸਾਈਂ ਗੁਲਾਬ ਸ਼ਾਹ ਕਹਿੰਦੇ ਜੀ। ਇਹਨਾਂ ਦੇ ਨਾਲ ਇਸ ਮਸਜਿਦ ਦੇ ਨਾਲ ਹੀ ਇੱਕ ਫਕੀਰ ਹੋਇਆ ਸਾਡੇ, ਸਾਈਂ ਗੁਲਾਬ ਸ਼ਾਹ। ਵਾਹ ਜੀ ਵਾਹ। ਉਹਦਾ ਇਸ ਮਸਜਿਦ ਦੇ ਨਾਲ ਰੋਜ਼ਾ ਹੈ। ਵਾਹ ਜੀ ਵਾਹ, ਨਾਲ ਰੋਜ਼ਾ ਹੈ। ਹਾਂਜੀ, ਔਰ ਇਸ ਰੋਜ਼ੇ ਦੇ ਉੱਤੇ ਹਰ ਸਾਲ ਹਾਂਜੀ ਮੇਲਾ ਲੱਗਦਾ, ਬਹੁਤ ਵੱਡਾ ਮੇਲਾ ਲੱਗਦਾ ਹੈ ਨਾ ਜੀ। ਔਰ ਮਲੇਰਕੋਟਲੇ ਦੇ ਮੁਸਲਮਾਨ ਮਲੇਰਕੋਟਲੇ ਦੇ ਮੁਸਲਮਾਨ ਆਉਂਦੇ, ਸ਼ਿਰਕਤ ਕਰਦੇ ਇੱਥੇ। ਹਾਂ। ਤੇ ਕਵਾਲੀਆਂ ਸੁਣਾਉਂਦੇ ਆ, ਪ੍ਰੋਗਰਾਮ ਕਰਦੇ। ਔਰ ਬੀਰੋਪੁਰ ਇੱਥੋਂ 3 ਕਿਲੋਮੀਟਰ ਹੈਗਾ, ਉੱਥੇ ਰੋਜ਼ਾ ਬਹੁਤ ਬੜਾ। ਵਾਹ ਜੀ ਉਹ ਕਾਦਰ ਬਖਸ਼, ਸਾਈਂ ਕਾਦਰ ਬਖਸ਼, ਹੈ ਨਾ ਜੀ। ਤੇ ਉੱਥੇ ਵੀ ਮਲੇਰਕੋਟਲੇ ਦੇ ਆਉਂਦੇ ਹੈ। ਕਹਿੰਦੇ ਭਰਤੀ ਹੁੰਦੀ ਸੀ ਉੱਥੇ ਮਲੇਰਕੋਟਲੇ ਦੇ ਮੇਲੇ ਤੇ, ਸੱਚ ਬੀਰੋਂਪੁਰ ਦੇ ਮੇਲੇ ਤੇ। ਇਹ ਮੁਸਲਮਾਨਾਂ ਹੁੰਦੇ ਤੇ ਤਾਂ ਉੱਥੇ ਬੜੀਆਂ ਸਰਕਸਾਂ ਆਉਂਦੀਆਂ ਤੀਆਂ ਅੰਗਰੇਜ਼ਾਂ ਦੀਆਂ। ਹਾਂ, ਵਾਹ 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 ਵਾਹ। ਔਰ ਮਿਲਟਰੀ ਦੀ ਭਰਤੀ, ਜਵਾਨ ਜਿਹੜੇ ਤੇ ਉਸ ਵੇਲੇ ਆਦਮੀ, ਉਹ ਮਿਲਟਰੀ ਦੀ ਜਿੱਧਰ ਭਰਤੀ ਹੁੰਦੀ ਉਧਰ ਲੰਘਦੇ ਨਾ ਹੁੰਦੇ। ਉਹ ਕਾਤੇ? ਭਰਤੀ ਹੋਣ ਤੇ ਡਰਦੇ ਤੇ। ਉਹ ਮੇਰੇ ਖਿਆਲ ਤਾਂ ਡਰਦੇ ਸੀ ਕਿ ਬਰਮਾ ਨੂੰ ਲੈ ਜਾਂਦੇ ਸੀ ਲੜਨਾ ਨਾ। ਉਹ ਹਿੰਦੁਸਤਾਨ ਦੇ ਅੰਡਰ 35 ਦੇਸ਼ ਤੇ, 35 ਦੇਸ਼ਾਂ ਦੇ ਵਿੱਚ ਉਹਨਾਂ ਰਾਜ ਤਾਂ ਅੰਗਰੇਜ਼ਾਂ ਦਾ। ਉਹ ਲਾਮ ਚ ਲੈ ਜਾਂਦੇ ਸੀਗੇ। ਹਾਂ, ਉਹ ਕਈ ਸਾਲ ਸਾਡੇ ਪਿੰਡ ਦੇ ਮਿਲਟਰੀ 'ਚ ਆਦਮੀ ਸੀਗੇ, ਕੈਪਟਨ ਸਾਧ ਸਿੰਘ। ਹਾਂਜੀ, ਕੈਪਟਨ ਰਤਨ ਸਿੰਘ। ਇੱਕ ਸੂਬੇਦਾਰ ਰਿਟਾਇਰ ਅੰਗਰੇਜ਼ਾਂ ਦੇ ਵੇਲੇ ਦਾ ਆਇਆ ਥਾ ਜੀ। ਉਹਦੇ ਨਾਂ ਹੈਗਾ ਥਾ ਇਹਨਾਂ ਦੇ ਜ਼ਾਲਮ ਦਿਆਂ ਚੋਂ ਹੀ। ਹਾਂ, ਜ਼ਾਲਮ ਸਿੰਘ ਨਹੀਂ, ਜ਼ਾਲਮ ਸਿੰਘ ਹੌਲਦਾਰ ਸੀਗਾ ਇੱਕ। ਅੱਛਾ ਜੀ। ਅੱਛਾ, ਰਾਜਪੂਤ ਸੀਗਾ, ਹਿੰਦੂ ਰਾਜਪੂਤ। ਹਾਂ। ਅੱਛਾ ਜੀ, ਜ਼ਾਲਮ ਸਿੰਘ ਦੀ ਕਹਾਣੀ ਸੁਣਾਓ, ਕੀ ਸੀ? ਕਹਿੰਦੇ ਇੱਕ ਵਾਰੀ ਲਾਹੌਰ ਸਟੇਸ਼ਨ ਤੇ ਕੀ ਹੋਇਆ ਸੀ, ਉਹਦਾ ਕੋਈ ਦੱਸ ਦੇ। ਬੜੀ ਮਸ਼ਹੂਰ ਕਹਾਣੀ ਹੈ, ਦਿਲਚਸਪ ਕਹਾਣੀ ਹੈ। ਜ਼ਾਲਮ ਸਿੰਘ ਨੂੰ ਅੰਗਰੇਜ਼ ਨੇ ਰਿਟਾਇਰ ਕਰਤਾ ਸੀ ਨਾ, ਉਹ ਆਂਦਾ ਨਹੀਂ ਸੀ। ਤਕੜਾ ਆਦਮੀ ਸੀਗਾ। ਹਾਂਜੀ, ਤਕੜਾ ਆਦਮੀ ਸੀਗਾ। ਉਹਦਾ ਰਿਟਾਇਰ ਹੋਣ ਤੋਂ ਬਾਅਦ ਘਰੀ ਗੁਜ਼ਾਰਾ ਨਹੀਂ ਹੋਇਆ। ਫਿਰ ਉਹ ਜਨਰਲ ਦੇ ਪੇਸ਼ ਹੋਇਆ। ਹਾਂਜੀ, ਕਹਿੰਦਾ ਮੇਰਾ ਪਿੰਡ ਰਿਟਾਇਰ ਹੋ ਕੇ ਨਹੀਂ ਗੁਜ਼ਾਰਾ ਹੁੰਦਾ। ਉਹ ਕਾਹਦੇ? ਕਹਿੰਦੇ ਖਾਣਾ ਮਾਰੂ ਸੀਗੀਆਂ। ਹਾਂਜੀ, ਹੁਣ ਦੀ ਫਸਲ ਪੈਦਾਵਾਰ ਘੱਟ ਦਿੰਦੀਆਂ ਦੀਆਂ। ਜੀ। ਉਹ ਫਿਰ ਅੰਗਰੇਜ਼ ਗਵਰਨਮੈਂਟ ਨੇ ਇਹਨੂੰ ਲੈਲਪੁਰ ਵਿੱਚ ਜ਼ਮੀਨ ਦਿੱਤੀ। ਵਾਹ ਵਾਹ ਵਾਹ। ਮੁਰੱਬਾ ਦੇ ਦਿੱਤਾ ਉਹਨੂੰ ਲਾਇਲਪੁਰ ਚ। ਹਾਂ, ਫਿਰ ਉਹ ਮੁਰੱਬੇ ਨੂੰ ਇਹਨੇ ਆਵਾਜ਼ ਕੀਤਾ। ਫਿਰ 47 ਹੋ ਗਈ ਤਾਂ ਵੰਡ 'ਚ ਆ ਗਏ, ਉਹ ਇੱਧਰ ਆ ਗਏ। ਸਿੰਘ ਹੌਲਦਾਰ ਦੀ ਹੋਰ ਕਹਾਣੀ ਸੁਣਾਓ ਕੋਈ। ਜ਼ਾਲਮ ਸਿੰਘ ਹੌਲਦਾਰ ਜਵਾਨ ਬਹੁਤ ਸੀਗਾ, ਖੁਰਾਕਾਂ ਬਹੁਤ ਸੀਗੀਆਂ ਬਜ਼ੁਰਗਾਂ ਦੀਆਂ। ਛੁੱਟੀ ਕੱਟ ਕੇ ਗਿਆ। ਹਾਂਜੀ, ਸਿਹਤ ਸੂਤ ਉਹਦੀ ਬਹੁਤ ਤਕੜੀ ਸੀ। ਹਾਂਜੀ। ਆਮ ਆਦਮੀ ਉਹਦੇ ਬਰਾਬਰ ਨਾ ਤੁਰ ਸਕਦਾ। ਹਾਂਜੀ। ਉਹ ਇੱਕ ਵਾਰੀ ਲਾਹੌਰ ਆਉਂਦਾ ਪਾਕਿਸਤਾਨ ਵਿੱਚੋਂ ਆਉਂਦਾ ਨਾ, ਪਾਕਿਸਤਾਨ ਉਸ ਵੇਲੇ ਤਾਂ ਹੈ ਹੀ ਨਾ, ਬਾਹਰ ਉਹਨੂੰ ਕਹਿੰਦੇ ਤੇ। ਬਾਹਰ ਕਹਿੰਦੇ ਤੇ। ਛੁੱਟੀ ਆਇਆ। ਹਾਂਜੀ, ਇਹ ਛੁੱਟੀ ਆਇਆ, ਉੱਥੇ ਰੋਟੀ ਖਾਧੀ। ਉਹਨੇ 1 ਰੁਪਈਆ ਲੈ ਲਿਆ ਥਾਲੀ ਦਾ, ਮਕਾ ਲਿਆ ਪਹਿਲਾਂ ਰੋਟੀ 1 ਰੁਪਈਆ ਲੈ ਕੇ ਉਹਨੂੰ ਬਿਠਾ ਦਿੱਤਾ ਹੈ। ਰੋਟੀ ਉਹ ਅੱਧਾ ਰਹਿ ਗਿਆ ਭੁੱਖਾ। ਹਾਂ, ਛੁੱਟੀ ਕਾਟੀ ਜਦ ਮੁੜ ਕੇ ਗਿਆ ਨਾ, ਉਸੇ ਹੋਟਲ ਤੇ ਰੋਟੀ ਖਾਣ ਬੈਠ ਗਿਆ।
ਜਵਾਨ ਬਹੁਤ ਆ ਵੀ ਖੁਰਾਕ ਬਹੁਤ ਸੀ। ਖੁਰਾਕ ਬਹੁਤ ਸੀ। ਉਹਨੂੰ ਫਿਰ 2-3 ਵਾਰੀ ਉਹਨਾਂ ਤੇ ਤਵਾ ਚੜਵਾਇਆ, ਠੀਕ ਠੀਕ ਠੀਕ। ਰੋਟੀ ਉਹਨਾਂ ਦੇ 2-3 ਵਾਰੀ ਬਣਵਾਈ, ਹਾਂਜੀ ਹਾਂਜੀ। ਖਾਧੀ, ਉਹ ਰੱਜੇ ਨਾ। ਫਿਰ ਉਹਨੇ ਉਹਦਾ ਫੋਟੋ ਖਿੱਚਿਆ ਔਰ ਆਪਣੇ ਹੋਟਲ ਚਲਾਇਆ। ਵੀ ਇਹ ਪਹਿਲੀ ਵਾਰੀ ਬੰਦਾ ਦੇਖਿਆ। ਮੈਂ ਪਹਿਲੀ ਵਾਰੀ ਐਸਾ ਆਦਮੀ ਦੇਖਿਆ ਜਿਹੜਾ ਸਾਡੇ ਹੋਟਲ 'ਚ ਸਾਤੇ 3 ਵਾਰੀ 4 ਵਾਰੀ ਰੋਟੀ ਪਕਵਾ ਚੁੱਕਾ। ਉਹਨੂੰ ਅੰਗਰੇਜ਼ਾਂ ਨੇ ਫਿਰ ਮੁਰੱਬਾ ਦਿੱਤਾ ਤਾ। ਉਹਨੂੰ ਦਿੱਤਾ ਸੀ ਵੀ ਉਹਦੀ ਸਿਹਤ ਨੂੰ ਦੇ ਦੇ। ਇੰਨੇ ਅੰਗਰੇਜ਼ ਚੰਗੇ ਵੀ ਸੀਗੇ, ਅੰਗਰੇਜ਼ਾਂ 'ਚ ਗੁਣ ਵੀ ਸੀਗੇ, ਮਾੜੇ ਨਹੀਂ ਸੀਗੇ ਇੰਨੇ। ਨਹੀਂ, ਉਹ ਹਿੰਦੁਸਤਾਨ ਦੇ ਜਵਾਨ ਵੀ ਬਹੁਤ ਮੁਸਲਮਾਨ ਅੰਗਰੇਜ਼ਾਂ ਦੀ ਫੌਜ ਵਿੱਚ ਲੜਾਈਆਂ ਲੜੀਆਂ। ਸਾਡੇ ਪਿੰਡ ਦੇ ਫੌਜੀ, ਸਾਡੇ ਪਿੰਡ ਦੇ ਘੱਟੋ ਘੱਟ 100 ਤੇ ਜ਼ਿਆਦਾ ਆਦਮੀ ਜਿਹੜੇ ਅੰਗਰੇਜ਼ਾਂ ਦੀ ਫੌਜ ਵਿੱਚ ਨੌਕਰੀ ਬਾਹਰ ਦੇ ਦੇਸ਼ਾਂ ਲੜ ਕੇ ਆਏ। ਚੁੱਕੇ ਹੋਏ। ਵਾਹ 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 ਵਾਹ। ਜਿਹੜਾ ਕੈਪਟਨ ਸਾਧੂ ਸਿੰਘ, ਕੈਪਟਨ ਹਰੀ ਸਿੰਘ, ਸੂਬੇਦਾਰ 3-4 ਇਹ INA 'ਚ ਹੋਏ ਆ। ਵੇਲੇ ਦੇ ਇਹ INA ਦੇ ਸਾਡੇ ਕੈਪਟਨ ਹੋਏ ਆ। ਇਹ ਫਿਰ ਕੈਪਟਨ ਸਾਹਿਬ ਸਿੰਘ, ਹਰੀ ਸਿੰਘ, ਰਤਨ ਸਿੰਘ, ਕੈਪਟਨ ਰਤਨ ਸਿੰਘ ਮੰਤਰੀ ਰਿਹਾ, 3 ਵਾਰੀ ਇਲੈਕਸ਼ਨ ਜਿੱਤਿਆ। ਉਹ ਇਸ ਵੇਲੇ ਉਹਦੀ ਜ਼ਮੀਨ ਹੈਗੀ ਲੁਧਿਆਣੇ ਦੇ ਏਰੀਏ 'ਚ, ਪਰ ਇਹ ਸਾਹਨੇ ਆਲ ਦੇ ਉਰਲੇ ਪਾਸੇ ਜੁਗਿਆਣਾ ਪਿੰਡ ਹੈ, ਉੱਥੇ ਉਹਦੀ ਕੋਠੀ ਹੈ ਔਰ ਫਲੋਰ ਵੀ ਉਹਦੀ ਜ਼ਮੀਨ ਹੈਗੀ ਹੈ ਦਰਿਆ ਦੇ ਕੰਢੇ। ਵਾਹ ਜੀ ਵਾਹ। ਕੈਪਟਨ ਰਤਨ ਸਿੰਘ ਇੱਥੇ ਦਾ ਬਹੁਤ ਮਸ਼ਹੂਰ ਹੋਇਆ। ਠੀਕ। ਤੇ ਉਹ ਜਨਰਲ ਮੋਹਨ ਸਿੰਘ ਤਾਂ ਉਹ ਦੋਵੇਂ ਇੱਕ ਘਰ ਵਿਆਹੇ ਹੋਏ, ਦੋਵੇਂ ਉਹਨਾਂ ਦੇ ਘਰ ਸਕੀਆਂ ਭੈਣਾਂ ਹੈ। ਜਨਰਲ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਦਾ, ਇਹਦਾ ਜਨਰਲ ਮੋਹਨ ਸਿੰਘ ਦਾ ਸਾਡੇ ਪਿੰਡ ਨਾਲ ਸੰਬੰਧ ਹੈਗਾ ਆ। ਜਨਰਲ ਮੋਹਨ ਸਿੰਘ ਸਗਾ ਰਤਨ ਦਾ ਸਾਡੂ ਹੈ। ਇਹ ਤੁਸੀਂ ਜਨਰਲ ਮੋਹਨ ਸਿੰਘ ਨੂੰ ਮਿਲੇ ਹੋ ਜੀ? ਮਿਲੇ ਆ। ਜਨਰਲ ਮੋਹਨ ਸਿੰਘ ਦੇ ਨਾਲ ਤਾਂ ਮੈਂ 1.5 ਸਾਲ ਰਿਹਾ। ਅੱਛਾ ਜੀ, ਕੀ ਬਾਤ। ਕੈਪਟਨ ਮੈਂ ਲੈ ਗਿਆ ਤਾਂ, ਕੈਪਟਨ ਸਾਹਿਬ ਕੈਪਟਨ ਰਤਨ ਸਿੰਘ ਲੈ ਗਿਆ ਤਾਂ। ਅੱਛਾ ਜੀ। ਇਹਨਾਂ ਦੇ ਘਰ ਇੱਕ ਦਾ ਰੋਟੀ ਪੱਕਦੀ ਸੀ, ਜ਼ਮੀਨ ਮੁਰੱਬਾ ਇੱਕ ਥਾਂ ਤਾਂ। ਜਨਰਲ ਮੋਹਨ ਸਿੰਘ ਦੀ ਦੇਸ਼ ਦੀ ਆਜ਼ਾਦੀ ਲਈ ਬਹੁਤ ਬੜੀ ਕੁਰਬਾਨੀ ਹੈ, ਜਿਹੜੀ ਬਰਮਾ ਜਾਪਾਨ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਲੜ ਕੇ ਜਨਰਲ ਮੋਹਨ ਸਿੰਘ ਹਿੰਦੁਸਤਾਨ ਆਜ਼ਾਦ ਕਰਾਇਆ। ਆਜ਼ਾਦ ਹਿੰਦ ਖੜੀ ਇਹ ਨਹੀਂ ਕੀਤੀ ਸੀ, ਆਜ਼ਾਦ ਹਿੰਦ ਫੌਜ ਹੀ ਨਹੀਂ ਖੜੀ ਕੀਤੀ ਸੀ। ਇਹ ਨੇਤਾ ਜੀ ਬਾਰੇ ਵੀ ਕੋਈ ਜਾਣਦੇ ਸੀਗੇ? ਉਹ ਟਾਈਮ ਗੱਲਾਂ ਬਾਤਾਂ ਚੱਲਦੀਆਂ। ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਬਾਰੇ ਮੈਂ ਤੈਨੂੰ ਗੱਲ ਦੱਸਦਾ। ਮੈਂ ਹਾਂ, ਦੱਸਣੀ ਪੈਣੀ ਹੈ ਜੀ ਅੱਜ। ਉਹ ਸਾਡੇ ਕੁਰਬਾਨੀਆਂ ਸਾਡੇ ਲਈ ਕਰ ਗਿਆ, ਦੱਸਣਾ। ਮੈਂ ਜਨਰਲ ਸਾਹਿਬ ਦੀ ਕੋਠੀ ਰਹਿੰਦਾ ਤਾਂ, ਮੈਨੂੰ ਲੈ ਗਿਆ ਤੇ ਹਾਂਜੀ ਹਾਂਜੀ। ਮੇਰਾ ਰਤਨ ਸਿੰਘ ਨਾਲ ਪਿਆਰ ਸੀਗਾ, ਰਤਨ ਸਿੰਘ ਮੈਨੂੰ ਨਾਲ ਲੈ ਗਿਆ ਤਾਂ। ਜੀ ਜੀ। ਮੈਂ ਜਨਰਲ ਸਾਹਿਬ ਨੂੰ ਲੰਘਦੇ ਨੂੰ ਉਹਨੂੰ ਬੁਲਾ ਤਾਂ ਕੋਈ ਸਕਦਾ ਨਾ, ਹਾਂਜੀ। ਉਹਦੇ ਬੱਚੇ ਵੀ ਨਾ ਬੁਲਾ ਸਕਦੇ। ਜੀ ਜੀ ਜੀ। ਮੈਂ ਜਨਰਲ ਸਾਹਿਬ ਐਦਾਂ ਮੇਰੇ ਕੋਲ ਦੀ ਲੰਘਣ ਲੱਗਾ, ਮੈਂ ਕਿਹਾ ਜੈ ਹਿੰਦ ਜੀ। ਜੀ। ਜਨਰਲ ਸਾਹਿਬ ਧੀਮੀ ਗਤੀ ਨਾਲ ਬੋਲਦੇ ਤੇ ਜਨਰਲ ਸਾਹਿਬ ਕਹਿੰਦੇ ਜੈ ਹਿੰਦ। ਮੈਂ ਜਨਰਲ ਸਾਹਿਬ ਉਸ ਵੇਲੇ ਅਖਬਾਰ 'ਚ ਆਇਆ ਤਾਂ ਵੀ ਸੁਭਾਸ਼ ਚੰਦਰ ਬੋਸ ਜੀਂਦਾ ਆ ਦਸੂਹੇ ਮਕੇਰੀਆਂ ਦੇ ਜੰਗਲਾਂ 'ਚ ਰਹਿੰਦਾ। ਹਾਂਜੀ ਹਾਂਜੀ। ਛੁਪ ਕੇ। ਹਾਂਜੀ ਹਾਂਜੀ। ਖੂਫੀਆ ਸੀ ਗੱਲਬਾਤ ਜਾਣੀ ਕਿ। ਹਾਂ ਖੂਫੀਆ। ਮੈਂ ਜਨਰਲ ਸਾਹਿਬ ਨੂੰ ਕਿਹਾ, ਮੈਂ ਜੀ ਆਹ ਅਖਬਾਰ 'ਚ ਆਇਆ। ਜਨਰਲ ਸਾਹਿਬ ਨੇ ਕਿਹਾ ਭੋਲੇ ਲੋਕ ਹੈ, ਜੇ ਉਹ ਜੀਂਦਾ ਹੁੰਦਾ ਤਾਂ ਅੱਜ ਅਸੀਂ ਇੱਥੇ ਨਾ ਹੁੰਦੇ। ਸਾਡਾ ਰਾਜ ਹਿੰਦੁਸਤਾਨ ਦੇ ਰਾਜੇ ਅਸੀਂ ਹੁੰਦੇ। ਵਾਹ ਵਾਹ ਵਾਹ, ਕੀ ਬਾਤ। ਜਨਰਲ ਸਾਹਿਬ ਨੇ ਉਸ ਵੇਲੇ ਲਫ਼ਜ਼ ਵਰਤੇ ਤੇ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਅੱਛੀ ਗੱਲ ਕਹੀ ਜੀ। ਅੱਛਾ ਜੀ, ਇਹ ਤਾਂ ਹੋ ਗਈਆਂ ਗੱਲਾਂ ਬਾਤਾਂ। ਇਹ ਬਾਇਓਡਾਟਾ ਆਪਣੇ ਇਲਾਕੇ ਦਾ। ਇਹ ਜਦੋਂ ਪਾਰਟੀਸ਼ਨ 1947 ਹੋਈ, ਤੁਸੀਂ ਤਕੜੇ ਸੀਗੇ, ਤੁਹਾਡੀ ਉਮਰ ਚੰਗੀ ਸੀਗੀ ਉਦੋਂ, ਅਤੇ ਤੁਹਾਨੂੰ ਪਤਾ ਹੀ ਹੋਣਾ ਸਾਰਾ। ਉਹ ਕੀ ਹੁਣ ਉਹ ਕਹਾਣੀ ਸੁਣਾਓ ਵੀ ਕਿੱਦਾਂ ਹੋਈ ਸੀਗੀ ਉਹ ਜਿਹੜੇ ਤੁਹਾਡੇ ਮੁਸਲਮਾਨ ਪਿੰਡ ਵਿੱਚ ਸੀਗੇ, ਉਹ ਕੀ ਹਿਸਾਬ ਤੋਂ ਪਹਿਲਾਂ ਕਹਿੰਦੇ ਧਰਮ ਤਬਦੀਲੀ ਵੀ ਕੀਤੀ ਗਈ ਸੀ, ਉਹ ਦੱਸੋ ਕੀ ਗੱਲ ਹੋਈ ਸੀ? ਜਿਹੜੇ ਪਹਿਲਾਂ ਕਹਿੰਦੇ ਵੀ ਇਹਨਾਂ ਨੂੰ ਸਾਡੇ ਪਿੰਡ ਤੋਂ ਹਮਲਾਕਾਰੀ ਦੰਗਾਕਾਰੀ ਆਏ ਸੀਗੇ, ਉਹਨਾਂ ਨੇ ਸ਼ਰਤ ਹੋ ਗਈ ਵੀ ਧਰਮ ਤਬਦੀਲੀ ਦੀ। ਨਹੀਂ, ਉਹਨੇ ਕੋਈ ਨਹੀਂ ਕੀਤੀ। ਹਾਂਜੀ। ਇਹੀ ਡਰ ਦੇ ਬਾਹਰਲਿਆਂ ਪਿੰਡਾਂ 'ਚ ਹੋ ਰਹੀ ਸੀ, ਸਾਡੇ ਪਿੰਡ ਕੋਈ ਹਮਲਾਵਰ ਨਹੀਂ ਆਇਆ। ਇਹ ਕਾਹਦੇ ਕਰਦੇ ਸੀ? ਕਹਿੰਦੇ ਪਤਾ ਲੱਗਿਆ ਵੀ ਸਾਡੇ ਬਜ਼ੁਰਗ ਪਹਿਲਾਂ ਇੱਧਰੋਂ ਹੀ ਹਿੰਦੂ ਧਰਮ 'ਚੋਂ ਹੀ ਕਨਵਰਟ ਹੋਏ ਆ, ਇਸ ਚੀਜ਼ ਨੂੰ ਮੰਨ ਕੇ। ਨਹੀਂ, ਉਹ ਬਾਹਰਲਿਆਂ ਪਿੰਡਾਂ 'ਚ ਗੜਬੜਾਂ ਹੋਈਆਂ, ਬੇੜੋਂ 'ਚ ਗੜਬੜ ਨਹੀਂ ਹੋਈ। ਅੱਛਾ ਜੀ। ਬੇੜੋਂ ਦਿਆਂ ਨੂੰ ਤਾਂ ਉਹਦੇ ਸੂਹ ਲੱਗਦੀ ਰਹੀ, ਖਬਰਾਂ ਲੱਗਦੀਆਂ ਰਹੀਆਂ। ਇਸ ਖਬਰਾਂ 'ਚ ਇਹਨੇ ਵੀ ਧਰਮ ਪਰਿਵਰਤਨ ਕਰ ਲਿਆ। ਅੱਛਾ ਜੀ, ਅੱਛਾ ਜੀ, ਵੀ ਅਸੀਂ ਆਪਣੇ ਪਿੰਡ ਔਰ ਅਤਵਾਰ ਦਵਾਤਾ, ਪਿੰਡ ਨੂੰ ਪੂਰਾ ਵਿਸ਼ਵਾਸ ਦਵਾਤਾ। ਵਾਹ ਵਾਹ ਵਾਹ। ਵੀ ਅਸੀਂ ਪਾਕਿਸਤਾਨ ਨਹੀਂ ਜਾਣਾ, ਅਸੀਂ ਤਾਂ ਇੱਥੇ ਹੀ ਰਹਿਣਾ। ਵਾਹ ਜੀ ਵਾਹ ਵਾਹ। ਜਾਣ ਕੇ ਹਾਂਜੀ। ਔਰ ਹਿੰਦੁਸਤਾਨ ਸਾਡੇ ਹਿੰਦੂ ਲੋਕ ਜ਼ਿਆਦਾ ਤੇ ਹਿੰਦੂਆਂ ਨੇ ਕਹਿਤਾ ਰਹੋ, ਅਸੀਂ ਤੁਹਾਨੂੰ ਗੱਲ ਕਰਦੇ। ਉਹ ਜ਼ਮੀਨ ਦੇ ਮਾਲਿਕ ਵੀ ਉੱਥੇ ਗਏ। ਵਾਹ ਜੀ ਵਾਹ। ਗੁੱਜਰ, ਜਿਹੜੀ ਗੁੱਜਰ ਕੌਮ ਸੀ, ਮੁਸਲਮਾਨ ਗੁੱਜਰ, ਉਹ ਜ਼ਮੀਨ ਦੇ ਪੂਰੇ ਮਾਲਕ ਤੇ ਚੌਥੀ ਢੇਰੀ ਦੇ।
ਵਾਹ 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 1/4 ਹਿੱਸਾ ਜ਼ਮੀਨ ਉਹਨਾਂ ਦੀ ਸੀ। ਵਾਹ ਵਾਹ। ਉਹ ਤਾਂ ਫਿਰ ਕੁਦਰਤੀ ਐਸੀ ਹਵਾ ਚੱਲੀ, ਉਹਨਾਂ ਦੇ ਕੰਨਾਂ 'ਚ ਭਰ ਦਿੱਤਾ ਵੀ ਸਾਡੀ ਵੰਡ ਜੁਦੀ ਹੋ ਗਈ, ਸਾਡੇ ਹਿੱਸੇ ਦੀ ਜ਼ਮੀਨ ਪਾਕਿਸਤਾਨ 'ਚ ਆ ਗਈ, ਵਾਹ ਵਾਹ। ਵੀ ਤੁਹਾਨੂੰ ਇਹ ਜ਼ਮੀਨ ਜੇ ਛੱਡ ਜਾਓਗੇ ਤੁਹਾਨੂੰ ਉੱਥੇ ਮਰੱਬੇ ਮਿਲਣੇ ਆ। ਆਹ ਉਹਨਾਂ ਨੂੰ ਲਾਲਚ ਦਿੱਤਾ ਗਿਆ ਤਾਂ ਉੱਠੇ ਹੋ ਗਏ, ਨਹੀਂ ਤਾਂ ਉਹਨੇ ਜਾਣਾ ਨਾ ਸੀ। ਵਾਹ ਜੀ ਵਾਹ ਵਾਹ। ਰਲੇ ਵੇਲੇ ਤੇ ਸਾਰੇ ਪਹਿਲਾਂ ਜਿੱਦਾਂ ਖਾਨਦਾਨੀ ਹੋਏ ਸਾਰੇ ਇਦਾਂ ਹੀ ਸੀਗੇ। ਬਡੇਸਰੋਂ ਸਲੇਮਪੁਰ 'ਚ ਰਹਿੰਦੇ ਹੀ ਆ। ਸਾਡੇ ਮੁੰਡੇ ਸਲੇਮਪੁਰ ਔਰ ਬਡੇਸਰੋਂ ਪਿੰਡ ਹੈਗੇ, ਉਹ ਨਹੀਂ ਗਏ, ਹੈਗੇ ਆ। ਉਹਨਾਂ ਨੂੰ ਕਿਸੇ ਨੇ ਕੱਢਿਆ ਵੀ ਨਹੀਂ, ਉਹਨਾਂ ਨੂੰ ਕੋਈ ਤਕਲੀਫ ਵੀ ਨਹੀਂ ਉਹਨੇ ਹੋਈ, ਸਾਰੀ ਅੱਜ property ਤਾਈਂ ਨੂੰ ਵੱਸਦੇ ਆ। ਠੀਕ ਠੀਕ ਠੀਕ। ਇਹ ਕਿੱਦਾਂ ਮਤਲਬ ਇਹ ਕਿੱਦਾਂ ਗਿਆ ਸ਼ਾਮ ਦਾ ਕਿੱਦਾਂ ਕੀ ਕਹਾਣੀ ਸੀਗੀ, ਕਿੱਦਾਂ ਨਿਕਲੇ ਪਿੰਡ 'ਚੋਂ, ਕਿਵੇਂ ਗਏ ਬੰਦੇ ਇਹ, ਇਹਨਾਂ ਨੂੰ ਜਦ ਨਿਕਲੇ ਪਿੰਡ 'ਚੋਂ ਕਿਵੇਂ ਗਏ ਇਹ? ਇਹ ਨਾ ਉਸ ਵੇਲੇ ਤਾਂ ਲਾਮ ਲਾ ਕੇ ਹੀ ਚਲੇ ਗਏ। ਗੜ ਫੌਜ ਆਈ, ਉਹਨੇ ਇਸ਼ਾਰਾ ਦਿੱਤਾ ਵੀ ਚਲੋ ਤੁਹਾਨੂੰ ਸਵੇਰ ਨੂੰ ਪਾਕਿਸਤਾਨ ਭੇਜ ਦੇਣਾ। ਜਾਣੀ ਆਪ ਨੇ ਉੱਥੇ ਫੌਜ ਆਈ ਲੈਣ ਇਹਨਾਂ ਨੂੰ, ਹਨਾ? ਫੌਜ ਹਵਾਜ ਥੱਲੇ ਆਂਦੀ ਸੀ। ਫੌਜ ਕੱਢ ਕੇ ਲਿਆਈ ਤੁਹਾਡੇ ਪਿੰਡ 'ਚੋਂ ਮੁਸਲਮਾਨ? ਫੌਜ ਨੇ ਇੱਥੋਂ ਕੱਢੇ, ਗੜ ਸ਼ੰਕਰ ਤੇ 4 ਮੀਲ ਹੈਗਾ, ਗੜ ਸ਼ੰਕਰ ਲਿਜਾ ਕੇ ਕੈਂਪ 'ਚ ਬਾੜ ਦਿੱਤੇ। ਕਿੱਦਾਂ ਕਿੱਦਾਂ ਮਤਲਬ ਪਹਿਲਾਂ ਇਹਨਾਂ ਨੂੰ ਇਕੱਠੇ ਕੀਤਾ ਸੀਗਾ? ਇਕੱਠੇ ਗਿਆ ਇਹ ਜ਼ਿਆਦਾ ਕਿ ਪਿਸ਼ਵਿੰਦਰ ਇਹਨਾਂ ਨੂੰ ਅੰਦਰੋਂ ਗਤੀ ਸੀਕ੍ਰੇਟੀ ਸੀਗੀ। ਆਇਆ ਪਿੰਡ ਵਾਲਿਆਂ ਨੇ ਪਹਿਲਾਂ ਉਹਨਾਂ ਨੂੰ ਪਾਰਟੀ ਵੀ ਦਿੱਤੀ ਸੀ ਅੱਛਾ ਜੀ। ਵੀ ਤੁਸੀਂ ਹਿੰਦੂ ਬਣ ਜਾਓ, ਹਾਂਜੀ। ਤੁਹਾਨੂੰ ਕੋਈ ਨਹੀਂ ਕੱਢ ਸਕਦਾ। ਅੱਛਾ ਉਹ ਜੀ। ਹਿੰਦੂ ਉਹ ਨਹੀਂ ਬਣ ਗਏ ਤੇ ਅੱਛਾ ਜੀ। ਔਰ ਪਾਰਟੀ ਖਾਦੀ। ਅੱਛਾ ਜੀ। ਉਹ ਅੱਛਾ ਤਾਂ ਅੰਦਰੋਂ ਗਤੀ ਪਤਾ ਨਹੀਂ ਇਹਨਾਂ ਦੀ ਕੋਈ ਗੱਲ ਸਲਾਹ ਹੋਊਗੀ। ਜੇ ਵੇਲੇ ਉਹ ਬਾਹਰਲੇ ਆਦਮੀ ਆਏ ਉਹਨਾਂ ਦੇ ਨਾਲ ਉੱਠ ਕੇ ਤੁਰ ਪਏ। ਫੌਜ ਆਈ ਹੈ ਨਾ, ਉਹਨੇ ਐਲਾਨ ਕੀਤਾ? ਫੌਜ ਆਈ ਨਾਲ, ਹਿਫਾਜ਼ਤ ਲਈ ਆਈ ਮਿਲਟਰੀ ਨਾਲ। ਅੱਛਾ ਜੀ। ਅੱਛਾ ਜੀ। ਅੱਛਾ ਮਿਲਟਰੀ ਨਾਲ ਲਿਜਾ ਕੇ ਪਿੰਡਾਂ 'ਚੋਂ ਜ਼ਬਰ ਨਹੀਂ ਲੈ ਕੇ ਜਾਂਦੇ ਤੇ ਉਹ ਮੁਸਲਮਾਨਾਂ ਨੂੰ। ਅੱਛਾ ਜੀ। ਅੱਛਾ ਜੀ। ਮਿਲਟਰੀ ਵਾਲੇ ਨਾਲ ਇਹਨਾਂ ਨੂੰ ਉਠਾਲ ਕੇ ਗੜ ਸ਼ੰਕਰ ਲਿਜਾ ਕੇ ਗਰਾਊਂਡ ਵਿੱਚ, ਬਹੁਤ ਬੜਾ ਗਰਾਊਂਡ ਹੈ, ਮਿਲਟਰੀ ਦਾ ਗਰਾਊਂਡ ਹੈ ਉਹ ਗੜ ਸ਼ੰਕਰ ਤਹਿਸੀਲ ਦੇ ਵਿੱਚ। ਹਾਂ ਤੁਸੀਂ ਉੱਥੇ ਲਿਜਾ ਕੇ ਕੈਂਪ ਲੱਗਿਆ ਤਾਂ ਉੱਥੇ ਬਾੜ ਦਿੱਤੇ। ਕਾਲਿਆਂ ਲੱਲੀਆਂ ਕੋਲ ਕਚਹਿਰੀਆਂ ਦੇ ਪਿਛਲੇ ਪਾਸੇ ਕਚਹਿਰੀਆਂ ਦੇ ਕੋਲ ਹੀ ਆ ਉਹ ਸਾਰੀ ਜ਼ਮੀਨ, ਗਰਾਊਂਡ ਹੈਗਾ ਉਹ ਅੰਗਰੇਜ਼ਾਂ ਵੇਲੇ ਦਾ ਹੀ ਮਿਲਟਰੀ ਦਾ ਗਰਾਊਂਡ ਹੈ। ਤਾਂ ਇਹ ਕਿੰਨਾ ਕੁ ਚਿਰ ਕੈਂਪ 'ਚ ਰਹੇ ਫਿਰ ਇਹ ਬੰਦੇ? ਕੈਂਪ 'ਚ ਮਹੀਨਾ 1.5 ਮਹੀਨਾ ਰੱਖੇ ਜੀ। ਉੱਥੇ ਤਾਂ ਇਹਨਾਂ ਦਾ ਮੰਦਾ ਹਾਲ ਬਹੁਤ ਹੋਇਆ। ਅੱਛਾ ਜੀ। ਜਿਹੜਾ ਘਰੋਂ ਰੋਜੀ ਰੋਟੀ ਲੈ ਕੇ ਗਏ, ਦਾਣੇ ਪਾਣੀ ਉਹ ਮੁੱਕ ਗਏ, ਫੇਰ ਆ ਕੇ ਪਿੰਡੋਂ ਲੈ ਕੇ ਜਾਂਦੇ ਰਹੇ। ਕੀ ਬਾਤ ਹੈ। ਪਿੰਡ ਦਿਆਂ ਨੇ ਸਾਡਿਆਂ ਨੇ ਫੇਰ ਵੀ ਉਹਨਾਂ ਨੂੰ ਉੱਥੇ ਪਹੁੰਚਾਉਂਦੇ ਰਹੇ। ਅੱਛਾ ਉੱਥੇ ਰਾਸ਼ਨ ਪਹੁੰਚਦਾ ਰਿਹਾ ਹੈ ਨਾ ਜੀ? ਇਹਨਾਂ ਨੂੰ ਰਾਸ਼ਨ ਪਹੁੰਚਾਉਂਦੇ ਰਹੇ ਆ। ਆਟਾ ਦਾਣੇ ਭੁੰਨ ਕੇ ਝੀਰਾਂ ਤੇ ਭੱਠੀਆਂ ਚੜਾ ਕੇ ਦਾਣੇ ਬਣਾ ਕੇ ਉਹਨਾਂ ਨੂੰ ਭੇਜਦੇ ਰਹੇ। ਕਹਿੰਦੇ ਵੀ ਉੱਥੇ ਰਾਸ਼ਨ ਪਹੁੰਚਦਾ। ਫੇਰ ਵੀ ਜਿੱਦਣ ਇੱਥੋਂ ਕੈਂਪ ਤੋਰਨ ਲੱਗਾ ਫੇਰ ਵੀ ਪਿੰਡ ਦਿਆਂ ਨੇ ਬੋਰੀਆਂ ਵਿੱਚ ਭਰ ਕੇ ਦਾਣੇ ਭੁੰਨ ਕੇ ਇਹਨਾਂ ਨੂੰ ਉੱਥੇ ਦੇ ਕੇ ਆਏ। ਆਪਣੀ ਪਛਾਣ ਦੇ ਬੰਦੇ ਨੂੰ ਉੱਥੇ ਕੈਂਪ 'ਚ ਪਹੁੰਚਦੇ ਕੀਤੇ, ਹੈ ਨਾ ਜੀ? ਉਹਦਾ ਚੰਗਾ ਪਿਆਰ ਸੀ ਉਦੋਂ ਇਹਨਾਂ ਲੋਕਾਂ ਪਿਆਰ ਬਹੁਤ ਜ਼ਿਆਦਾ ਤਾਂ ਭਰਾਵਾਂ ਵਾਂਗੂ ਰਹਿੰਦੇ ਤੇ। ਕੋਈ ਤੁਹਾਡੇ ਪਿੰਡ ਵਿੱਚ ਇਹ ਇੱਕ ਮੁਸਲਮਾਨਾਂ ਦਾ ਟਾਈਮ ਮੇਲਾ ਲੱਗਦਾ ਸੀਗਾ? ਤਾਜੀ ਵਗੈਰਾ ਦੱਸਦੇ ਕਹਿੰਦੇ ਨਿਕਲ। ਨਹੀਂ ਸਾਡੇ ਪਿੰਡ ਬਹੁਤ ਮੇਲਾ ਨਾ ਸੀ। ਜਿਹੜੀ ਸਾਈਂ ਗੁਲਾਬ ਸ਼ਾਹ ਦੀ ਜਗ੍ਹਾ ਸੀ ਨਾ, ਉੱਥੇ ਕਵਾਲੀਆਂ ਜ਼ਰੂਰ ਹਰ ਸਾਲ ਹੁੰਦੀਆਂ ਤੀਆਂ, ਉਹ ਹੁਣ ਵੀ ਹੁੰਦੀਆਂ। ਹਾੜ ਦੇ 13 ਨੂੰ ਹੈ? ਹਾੜ ਦੀ 13 ਤਰੀਕ ਹੈ ਨਾ? ਹਾੜ ਦੀ 13 ਤਰੀਕ ਹੈ, ਹਾੜ ਮਹੀਨੇ ਦੀ 13 ਤਰੀਕ ਨੂੰ ਹੁਣ ਵੀ ਲੱਗਦਾ ਮੇਲਾ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂ ਹੁਣ ਜਾਣੀ ਮੁਸਲਮਾਨ ਨਕਲੀਏ ਵੀ ਆਉਂਦੇ ਆ, ਸਾਰਾ ਕੁਝ ਹੁੰਦਾ। ਸ਼ਾਹਦੀਨ ਸਾਡੇ ਹੈਗਾ ਇੱਧਰ ਕਿਤੇ, ਫਗਵਾੜੇ। ਉਹ ਸ਼ਾਹਦੀਨ ਹੁਣ ਵੀ ਆਉਂਦਾ। ਸ਼ਾਹਦੀਨ ਮੈਨੂੰ ਲੱਗਦਾ ਪੂਰੇ ਹੋ ਗਏ ਹੁਣ, ਉਹ ਕਹਿੰਦਾ ਪਤਾ ਨਹੀਂ ਕੋਈ ਸ਼ਾਹਦੀਨ ਥੇਗਾ ਇੱਕ ਸੀਗੇ ਨਕਲੀਆ। ਨਕਲੀ ਸੀ, ਉਹ ਪੂਰੇ ਹੋ ਗਏ ਫਗਵਾੜੇ ਦੇ। ਬਾਕੀ ਕਵਾਲੀ ਆਉਂਦੇ ਤੇ ਬੜੇ ਬੜੇ। ਵਾਹ ਜੀ ਵਾਹ, ਵਾਹ ਜੀ। ਅੱਛਾ ਆਪਣੇ ਪਿੰਡ 'ਚ ਕੋਈ ਕਤਲੋ ਗਾਰਤ ਤਾਂ ਨਹੀਂ ਹੋਈ ਉਦੋਂ? ਨਾ ਸਾਡੇ ਪਿੰਡ ਕੋਈ ਕਿਸੇ ਨੂੰ ਉਹ ਨਹੀਂ ਕਿਸੇ ਨੇ ਵੀ ਕਿਹਾ। ਤੇ ਲਾਸਟ ਟਾਈਮ ਤੱਕ ਹੁਣ ਤੱਕ ਭਰਾਵਾਂ ਵਾਂਗੂ ਵਸਦਾ ਪਿੰਡ। ਅੱਛਾ ਜੀ। ਉਸ ਵੇਲੇ ਵੀ ਕੋਈ ਕਿਸੇ ਨਾਲ ਨਫ਼ਰਤ ਨਾ ਕਰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਮੁਸਲਮਾਨ ਗਏ ਤਾਂ ਆਪਣੀ ਮਰਜ਼ੀ ਤੇ ਗਏ ਆ, ਨਹੀਂ ਤਾਂ ਉਹਨਾਂ ਨੂੰ ਕਿਸੇ ਨੇ ਤੋਰਿਆ ਨਹੀਂ। ਵਾਹ ਜੀ ਵਾਹ, ਵਾਹ। ਤੋਰੇ ਤਾਂ ਵਿਛੋੜੇ ਮੰਨੇ ਆ, ਵੀ ਵਿਛੋੜੇ ਪੈ ਗਏ। ਬਜ਼ੁਰਗ ਹੁਣ ਤੱਕ ਕਹਿੰਦੇ ਸਾਡੇ ਯਾਦ ਕਰਦੇ ਸਨ, ਸਾਡੇ ਤਾਏ ਹੁਣੀ ਯਾਦ ਕਰਕੇ ਇਹਨਾਂ ਨੂੰ ਸਾਰੇ ਲੋਕ ਯਾਦ ਕਰਦੇ ਆ। ਹਾਂਜੀ ਚਲੋ ਜਦ ਜੀ। ਮਾੜੀ ਕੋਈ ਘਟਨਾ ਨਹੀਂ ਹੋਈ ਜਾਂ ਬੋਲ ਬਗਾਲ ਨਹੀਂ ਹੋਇਆ ਜਾਂ ਕੋਈ ਨਫ਼ਰਤ ਨਹੀਂ ਹੋਈ ਤਾਂ ਅੜਿੱਕਾ ਕਿਹੜੀ ਗੱਲ ਦਾ, ਤਾਂ ਯਾਦਾਂ ਪੂਰੀਆਂ ਹੀ ਰੱਖਦੇ ਆ ਹੁਣ ਵੀ ਇਹਨਾਂ ਕੋਲ ਹੁੰਦੀ। ਅੱਛਾ ਜੀ, ਇਹ ਕਿੱਦਾਂ ਤੁਸੀਂ ਤੁਹਾਡੇ ਜਿਹੜੇ ਮਾਸਟਰ ਸੀਗੇ, ਇਹ ਕਹਿੰਦੇ ਕੁਝ ਜਿਹੜੇ ਡਾਕਖਾਨਾ ਪੋਸਟ ਦਾ ਕੰਮ ਵੀ ਇਹਨਾਂ ਕੋਲੇ ਹੁੰਦਾ ਸੀਗਾ, ਹੁਣ ਪੋਸਟ ਡਿਪਾਰਟਮੈਂਟ ਲੱਗ ਗਿਆ। ਅੰਗਰੇਜ਼ਾਂ ਵੇਲੇ ਜਿਹੜਾ ਸਕੂਲ ਦਾ ਹੈੱਡ ਹੁੰਦਾ ਤਾਂ ਹਾਂਜੀ
ਸਾਡੇ ਪਿੰਡ ਦਾ ਪਤਾ ਸਾਨੂੰ ਪਤਾ ਉਹ ਹੈਡਮਾਸਟਰ ਕੋਲ ਹੁੰਦਾ ਤਾਂ ਇਹ ਪੋਸਟ ਆਫਿਸ ਦਾ ਸਾਰਾ ਹੀ ਕੰਮ ਡਾਕ ਦਾ ਹਾਂ, ਨਵਾਂ ਪੋਸਟ ਮਾਸਟਰ ਨਾਸਕਵੀ ਜੀ ਹਾਂਜੀ ਡਾਕ ਦਾ ਕੰਮ ਹੈਡਮਾਸਟਰ ਨੂੰ ਹੀ ਦਿੱਤਾ ਹੁੰਦਾ ਤਾਂ ਆ ਜੋ ਵੀ ਕਈ ਤਾਂ ਫੌਜੀ ਦੇ ਤਨਖਾਹਾਂ ਆਉਂਦੀਆਂ ਪੈਨਸ਼ਨਾਂ ਆਉਂਦੀਆਂ ਚਿੱਠੀ ਪੱਤਰ ਸਾਰਾ ਹਡਮਾਟਰ ਹੀ ਕਰਦਾ ਸੀ ਬਹੁਤੀਆਂ ਹੈ ਨਾ ਆਉਂਦੇ ਹੁੰਦੇ ਸੀਗੇ ਮਨੀ ਆਰਡਰ ਵਗੈਰਾ ਮਨੀ ਆਰਡਰ ਹਾਂ 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 ਮਨੀ ਆਰਡਰ ਵਗੈਰਾ ਜਿਹੜੇ ਮੁੰਡੇ ਬਾਹਰ ਕੋਈ ਕਿਸੇ ਦੇ ਦੂਰੋਂ ਭੇਜਦੇ ਤੇ ਉਹ ਮਨੀ ਆਰਡਰ ਵੀ ਹੈਡਮਾਸਟਰ ਹੀ ਵੰਡਦਾ ਤਾਂ ਅੱਛਾ ਜੀ ਉਹਨੂੰ ਪਿੰਡਾਂ 'ਚ ਘਰਾਂ ਜਾਣਾ ਪੈਂਦਾ ਸੀ ਉਸ ਟਾਈਮ ਤੇ ਨਹੀਂ ਸਕੂਲ ਵਿੱਚ ਪੜਾਉਂਦਾ ਤਾਂ ਉਹ ਸੱਦ ਲੈਂਦਾ ਸੀ ਗਲੀਆਂ ਦੇ ਮੁੰਡਿਆਂ ਨੂੰ ਕਹਿ ਦੇਣਾ ਵੀ ਉਹਨਾਂ ਨੂੰ ਭੇਜ ਦਿਓ ਆ ਕੇ ਲੈ ਜਾਣ ਸੁਨੇਹਾ ਦੇ ਦੇਣਾ ਕੀ ਬਾਤ ਆਪ ਤਾਂ ਨਾਸ ਹੈਡਮਾਸਟਰ ਸਾਹਿਬ ਆਂਦੇ ਤੁਸੀਂ ਉਰਦੂ ਜਾਣਦੇ ਆ ਪੜ੍ਹੇ ਹੋ ਅਸੀਂ 5ਵੀਂ ਪਾਸ ਕੀਤੀ ਉਰਦੂ ਦੀ ਜੀ 6ਵੀਂ ਚੋਂ ਪਾਕਿਸਤਾਨ ਬਣ ਗਿਆ ਤਾਂ ਤੁਹਾਡਾ ਇਲਮ ਉਰਦੂ ਸੀਗਾ ਹੈ ਨਾ ਉਰਦੂ ਅਸੀਂ 5ਵੀਂ ਪਾਸ ਉਰਦੂ ਦੀ ਕੀਤੀ ਹੈ ਕੀ ਬਾਤ ਆ ਔਰ ਹੁਣ ਵੀ ਸਾਨੂੰ ਉਰਦੂ ਆਉਂਦਾ ਅੱਛਾ ਜੀ ਹੁਣ ਕਿਤਾਬਾਂ ਪੜ੍ਹ ਲੈਣੇ ਚੰਗੀ ਤਰ੍ਹਾਂ ਉਹ ਪੜ੍ਹ ਲਈ ਤਾਂ ਪੂਰੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਉਰਦੂ ਦੀ ਜਿਹੜੀ ਵੀ ਕਿਤਾਬ ਛਪੀ ਹੋ ਨਾ ਹਾਂਜੀ ਹੋ ਸਕਦਾ ਜਿਹੜੇ ਹੈਂਡ ਰਾਈਟਿੰਗ ਨਾਲ ਲੰਡੇ ਲਿਖ ਦਿੰਦੇ ਆ ਉਹ ਨਾ ਪੜ੍ਹ ਹੋਣ ਤੇ ਜਿਹੜੀਆਂ ਅਸਲੀ ਕਿਤਾਬਾਂ ਛਪੀਆਂ ਉਹ ਸਾਰੀਆਂ ਪੜ੍ਹ ਲਈਦੀਆਂ ਅਖਬਾਰਾਂ ਉਰਦੂ ਦੀਆਂ ਪੜ੍ਹ ਲਈਦੀਆਂ ਹੁਣ ਆਪਣੇ ਉਰਦੂ ਦੀ ਅਖਬਾਰ ਛਪਦੀ ਹੈ ਬੰਦ ਮੇਰੇ ਖਿਆਲ ਹੋ ਗਈ ਉਰਦੂ ਦੀਆਂ ਅਖਬਾਰਾਂ ਆ ਜਾਂਦੀਆਂ ਨੇ ਸਮਾਚਾਰ ਆਉਂਦੀ ਹੈ ਇਹ ਕਹਿੰਦੇ ਆਪਣੇ ਘਰਾਂ ਵਿੱਚ ਅਮਾਨਤਾਂ ਵੀ ਰੱਖ ਗਏ ਸੀ ਕੁਝ ਆਪਣਾ ਸਮਾਨ ਜਵਿੰਦਰ ਕਿਆ ਹੈ ਛੋਟੀਆਂ ਗੱਲਾਂ ਅਮਾਨਤਾਂ ਇਹ ਸੀਗੀਆਂ ਇਹਨਾਂ ਨੂੰ ਪਤਾ ਤਾਂ ਵੀ ਅਸੀਂ ਆਵਾਂਗੇ ਲੈ ਜਾਵਾਂਗੇ ਮਿੱਤਰਾਂ ਦੋਸਤਾਂ ਨੂੰ ਦੇ ਗਏ ਤੇ ਰੁਪਈਏ ਅੱਛਾ ਕਹਿਣੇ ਆ ਇਹਨਾਂ ਨੇ ਬੰਤੇ ਸਾਡੇ ਤੇ ਐਨੇ ਕਹਿਣੇ ਤੇ ਇਹੀ ਤਾਂ ਗੱਲਾਂ ਰਿਕਾਰਡ ਕਰਨ ਵਾਲੇ ਅੱਛਾ ਸਾਡੇ ਘਰ 32 ਇੱਕ ਥਾਨ ਵਿੱਚ 35 ਗਜ ਛਿਲਕ ਆਉਂਦੀ ਸੀ ਸਿਲਕ ਕੱਪੜਾ ਛਿਲਕ ਹਾਂ ਜਿਹਨੂੰ ਰੇਸ਼ਮ ਕਹਿੰਦੇ ਅੱਛਾ ਇਹ ਵੀਰੀ ਹੁਣੀ ਬੁਣਦੇ ਤੇ ਜਲਾਨ ਦਾ ਸਾਰਾ ਹੀ ਆ ਜਿਹੜੀ ਮਸਜਿਦ ਦੇ ਆਲੇ ਦੁਆਲੇ ਨਾ ਅੱਛਾ ਜੀ ਜੇ ਅੰਦਰ ਦੀ ਜਾਈਏ ਰਣਵੀਰ ਲੰਬੜ ਦੇ ਘਰ ਤੇ ਤਾਂ ਵੀ ਗਲੀ ਉਹ ਛੋਟੀ ਗਲੀ ਪ੍ਰਗਾਸ ਸੂਬੇਦਾਰ ਦਾ ਘਰ ਜਿਹੜਾ ਇਹ ਸਾਰੇ ਜਲਾਹੀ ਤੇ ਅੱਛਾ ਜੀ ਉਹ ਇੱਥੇ ਖੈਰਾ ਜਲਾਹਾ ਦਾ ਇਹਨਾਂ ਦੀ ਵੀਰੇ ਹੁਣੀ ਬੁਣਦੇ ਤੇ 2 ਵੈਂਕੀਆਂ ਭਰ ਕੇ ਸਾਧੂ ਦੇ ਗੁਰਦਿਆਲ ਲਾਂਦੇ ਆਈਆਂ ਹਾਂ ਜੀ ਔਰ ਉਧਰ ਫੰਮਣ ਉਹਨਾਂ ਦੇ ਅੱਛਾ ਜੀ ਰਾਮਪੁਰ ਜੀ ਸਾਡੇ ਘਰ ਆਈਆਂ ਅੱਛਾ ਜੀ 35 ਥਾਂ ਸਾਡੇ ਤੇ ਪਏ ਅੱਛਾ ਜੀ ਉਹ ਨਾ ਮੁਸਲਮਾਨਾਂ ਦਾ ਜਿਹੜੀ ਅਮਾਨਤ ਕੱਪੜਾ ਪਿਆ ਸੀ ਰਹਿ ਗਏ ਤੇ ਅੱਛਾ ਜੀ ਉਹ ਫਿਰ ਉਹ ਕੀ ਕੀਤਾ ਉਹ ਕੱਪੜਾ ਉਹ ਇਹ ਕੱਪੜਾ ਬਣਵਾ ਕੇ ਹਾਂਜੀ ਰਾਹੋਂ ਮੰਡੀ ਤੀ ਆ ਕੱਪੜੇ ਦੀ ਉੱਥੇ ਜਾ ਕੇ ਵੇਚਦੇ ਤੇ ਉਹ ਫਿਰ ਹੁਣ ਰਹਿ ਗਏ ਅੱਛਾ ਜੀ ਉੱਥੇ ਲਿਜਾ ਨਹੀਂ ਸਕੇ ਅੱਛਾ ਆਪਣੇ ਜਿਹਨਾਂ ਨੇ ਆਖ ਪੈਂਦੀ ਤੀ ਇਹਨਾਂ ਜਿਹਨਾਂ ਦੇ ਤੈਨੂੰ ਦੱਸਿਆ ਉਹਨਾਂ ਦੇ ਸੀਗੇ ਖੈਰਾ ਬਹੁਤ ਤਕੜਾ ਜਲਾਹਾ ਤਾ ਅੱਛਾ ਜੀ ਸਾਡੇ 35 ਥਾਂ ਪਏ ਤੇ ਅੱਛਾ ਜੀ 35 ਵੀਰੇ ਹੁਣੀ ਦੇ ਕੱਪੜੇ ਦਾ ਵਪਾਰੀ ਹੋਏਗਾ ਉਹ ਆਪ ਜਲਾਹੇ ਤੇ ਕੱਪੜਾ ਬਣਵਾਉਂਦੇ ਸੀ ਠੇਕੇਦਾਰੀ ਦੇ ਸਿਸਟਮ ਆਪ ਹੀ ਬੁਣਦੇ ਤੇ ਉਹ ਫਿਰ ਜੀ ਇਹ ਵੀਰੇ ਹੁਣੀ ਸਾਡੇ ਸਾਰੇ ਇੱਕ ਇੰਚ ਵੀ ਕੱਪੜਾ ਉਹਨਾਂ ਦੇ ਉੱਥੇ ਦੇ ਕੇ ਆਏ ਕੈਂਪ 'ਚ ਕੱਪੜਾ ਦੇ ਕੇ ਜਾਂ ਪੈਸੇ ਪੂਸੇ ਵੱਟ ਕੇ ਦੇ ਕੇ ਕੱਪੜਾ ਹੀ ਦੇ ਆਏ ਜੇ ਸਾਡੇ ਕੋਲੋਂ ਵੇਖੇ ਨਹੀਂ ਹੈ ਕੱਪੜਾ ਵਿਕਿਆ ਨਹੀਂ ਹੈ ਦੇਣਾ ਇੰਨਾ ਕਿਨ ਖਰੀਦਣਾ ਤਾਂ ਅੱਛਾ ਕੈਂਪ ਜਿਹਦਾ ਕੱਪੜਾ ਮੋੜ ਜਾਂਦਾ ਸਾਰਾ ਹੀ ਕੱਪੜਾ ਕੈਂਪ ਵਿੱਚ ਮੋੜ ਜਾਂਦਾ ਅੱਛਾ ਇੰਨੀ ਇਮਾਨਦਾਰ ਕਿ ਜਿਸ ਵੇਲੇ ਮੋੜ ਕੇ ਤੁਰਨ ਲੱਗੇ ਹਾਂਜੀ ਕਾਲੀ ਮਿਲਟਰੀ ਵਾਲਿਆਂ ਗੋਲੀਆਂ ਚਲਾਤੀਆਂ ਇਹ ਜਾਣ ਕੇ ਆਸਾਨ ਕਰਕੇ ਆਪਣਾ ਕੱਪੜਾ ਹੁੰਦਾ ਮੋੜ ਕੇ ਤੇ ਫੌਜੀ ਨੇ ਸਾਡੇ ਪਿੰਡ ਦੇ ਕਿਹਾ ਵੀ ਪਤਾ ਨਹੀਂ ਇਹਨਾਂ ਤੇ ਡਾਲਰ ਪੈਸੇ ਪੈਸੇ ਬਦਲਦੇ ਜਾ ਕੇ ਲੋਕ ਪੈਸੇ ਵੀ ਬਦਲਦੇ ਤੇ ਅੱਛਾ ਜੀ ਉਹ ਕਿਦਾਂ ਨੋਟਿਆਂ ਦੇ ਬਜਾਏ ਚਾਂਦੀ ਦੇ ਲੈ ਕੇ ਆਣੇ ਨੋਟ ਦੇਣੇ ਤੇ ਚਾਂਦੀ ਦੇ ਤੋਂ ਲਿਆਣੇ ਆਹੋ ਉਹਨਾਂ ਨੇ ਵੀ ਇਹ ਸੀ ਲਾਲਚ ਵਿੱਚ ਚਾਂਦੀ ਦੇ ਕਾਹਨੂੰ ਚੱਕੀ ਪੈਣੇ ਅੱਛਾ ਜੀ ਭਾਰ ਚੱਕੀ ਫੇਰੀ ਕਾਗਜ਼ਾਂ ਨੇ ਜੇਬਾਂ 'ਚ ਪਾ ਲਓ ਇਹ ਜਾ ਕੇ ਲੋਕ ਬਿਠਾਉਂਦੇ ਤੇ ਫੌਜੀਆਂ ਨੇ ਵੀ ਗੋਲੀਆਂ ਚਲਾਈਆਂ ਸਾਡੇ ਬੰਦੇ ਤੇ ਬਚ ਗਿਆ ਗਏ ਉੱਥੇ ਸਾਰੇ ਲੋਕ ਜਾਂਦੇ ਤੇ ਅੱਛਾ ਕੈਂਪ ਜੁੱਦਾਂ ਮਿਲਣ ਦੇ ਦਿੰਦੇ ਸੀਗੇ ਮਿਲਣ ਦਿੰਦੇ ਤੇ ਮਿਲਣ ਚੋਰੀ ਛੱਪੇ ਮਿਲਦੇ ਤੇ ਅੱਛਾ ਚੰਗੇ ਕਿਤੇ ਗੋਲੀ ਨਹੀਂ ਲਾ ਕੇ ਕੋਈ ਮਰ ਨਹੀਂ ਗਿਆ ਹੈ ਡਰਾਵੇ ਨੂੰ ਫੈਰ ਫੂਰ ਕਰ ਦਿੱਤੇ ਹੋਣਗੇ ਹਵਾਈ ਕਰ ਦਿੱਤੇ ਇਹ ਬਚੇ ਬਚੀਆਂ ਨੱਠ ਕੇ ਬਚੇ ਤੇ ਅੱਛਾ ਇਹ ਤਾਇਆ ਵੀ ਗਿਆ ਸੀਗਾ ਵੀਰੇ ਗਿਆ ਤਾਂ ਵੀ ਅੱਛਾ ਕਹਿੰਦਾ ਸੀ ਖੈਰੇ ਦੇ ਕੇ ਦੇਣੇ ਪੈਸੇ ਅੱਛਾ ਥਾਂ ਦੇ ਕੇ ਆਏ ਤੇ ਖੈਰੇ ਨੂੰ ਅੱਛਾ ਇਹ ਜ਼ਾਨ ਕਰਨ ਗਿਆ ਤਾਂ ਨਹੀਂ ਮੁਰਗੇ ਹੈ ਇਹ ਸਾਲੇ ਖੈਰੇ ਨੇ ਸੁਨੇਹਾ ਭੇਜਿਆ ਤਾਂ ਅੱਛਾ ਫਿਰ ਕੀ ਬਣਿਆ ਮੇਰੇ ਸਮਾਨ ਦਾ ਅੱਛਾ ਜਦ ਕੁਦਰਤੀ 47 ਆਈ ਤੇ ਮੰਡੀਆਂ ਵੀ ਬੰਦ ਹੀ ਹੋ ਗਈ ਹੋਣੀਆਂ ਰਾਹੋਂ ਵਾਲੀਆਂ
ਮੰਡੀਆਂ ਕਿੱਥੇ ਹੁੰਦੀਆਂ ਤੀਆਂ, ਲੋਕ ਤਾਂ ਜਿਹੜੇ ਫਿਰਦੇ ਤੇ ਅੱਛਾ ਜੀ, ਇਹ ਅੱਛਾ ਫਿਰ ਇਹ ਜਿਹੜਾ ਪਸ਼ੂ ਪਾ ਆਪਣਾ ਇੱਥੇ ਏਦਾਂ ਹੀ ਛੱਡ ਕੇ ਖੁੱਲ੍ਹਾ ਡੁੱਲਾ ਹੈ। ਪਸ਼ੂ ਪਾ ਖੁੱਲ੍ਹੇ ਹੀ ਛੱਡ ਗਏ ਆਪਣੇ, ਡੰਗਰ ਬੱਚਾ ਬਹੁਤ ਸੀ, ਪਸ਼ੂ ਬਥੇਰੇ ਸੀਗੇ ਇਹਨਾਂ ਨੂੰ। ਕਿਹਨਾਂ ਕਿਹਾ ਸੀਗਾ ਪਹਿਲਾਂ, ਘਰਾਂ ਦਾ ਸਮਾਨ ਥੋੜਾ ਹੁੰਦਾ ਤਾਂ ਹਾਂ ਏਦਾਂ ਹੀ ਛੱਡ ਕੇ ਤੁਰ ਗਏ। ਕੀ ਬਾਤ ਹੈ। ਅੱਛਾ, ਉਹ ਜ਼ਮਾਨਾ ਬਹੁਤ ਦਰਦ ਵਾਲਾ। ਪਰਵਿੰਦਰ, ਬਹੁਤ ਖਤਰਨਾਕ ਜ਼ਮਾਨਾ ਤਾਂ, ਅੱਛਾ ਜੀ, ਬਹੁਤ ਖਤਰਨਾਕ ਜ਼ਮਾਨਾ। ਐਵੇਂ ਹੀ ਸਿੱਖਾਂ ਨੇ ਬਰਛੇ ਇੱਕ ਕਰਵਾਨ ਹੈ ਇੱਥੇ ਪਾਈ ਹੋਈ, ਹਾਂਜੀ, ਇੱਕ ਬਰਛਾ ਹੱਥ 'ਚ ਫੜਿਆ, ਐਵੇਂ ਜਥੇ ਬਣਾ ਕੇ ਦਹਿਸ਼ਤ ਪਾਈ ਰੱਖਣੀ। ਦਹਿਸ਼ਤ ਕਿਆ, 3 ਹਮਲੇ ਹੋਏ ਮਹਾਲੋਂ, 3 ਮੋਰ ਚਾੜਿਆ ਰਿਹਾ। ਇਹ ਮਹਾਲੋਂ ਦੇ ਹਮਲੇ ਦੀ ਕਹਾਣੀ ਪਤਾ ਤੁਹਾਨੂੰ? ਤੂੰ ਆਹੋ ਲੈ ਪਤਾ ਹੀ ਹੈ, ਚਣਕੋਆ ਚਣਕੋਏ ਉੱਥੇ ਚਣਕੋਏ ਖੂਹ ਭਰ ਗਿਆ ਮੁਸਲਮਾਨੀਆਂ ਨੇ, ਤੀਮੀਆਂ ਨੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਅੱਛਾ, ਇਹ ਸਵਾਰਨੇ ਹੋਣੀ ਉਹਨਾਂ ਜਾਤੀਆਂ ਵਿੱਚ ਤੇ ਜਾਗਰਤ ਹੋਣੀ। ਅੱਛਾ ਜੀ, ਚੰਨੂ ਜੱਟ ਸਾਡੇ ਪਿੰਡ ਦੇ ਪੰਚੇ ਦੇ, ਕਰਮਾ ਸੁਨਿਆਰ, ਇਹ ਕਰਮਾ ਸਾਜ ਤਖਾਨ, ਕਰਮਾ ਸੁਨਿਆਰ ਨਹੀਂ ਗਿਆ, ਕਰਮਾ ਤਰਖਾਨ ਗਿਆ। ਉਹ ਤਿਹਾਨ ਹੈ ਮਹਾਰਾਜ। ਆ ਮੈਂ ਸਮਝ ਗਿਆ, ਸਮਝ ਗਿਆ। ਇਹ ਜਥੇ ਵਿੱਚ ਸੀਗੀ ਉਹ। ਵਾਹ 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 ਵਾਹ, ਜਿਹੜੇ ਚਣਕੋਏ ਮਾਰੇ ਹੈ ਨਾ। ਚਣਕੋਏ ਮਹਾਲੋਂ ਚਣਕੋਏ ਸੂਬੇਦਾਰ ਬਹੁਤ ਤਕੜਾ ਤਾ। ਉਹ ਕੋਲ ਕਹਿੰਦਾ ਮਸ਼ੀਨ ਗਨ ਸੀ ਉਹ ਕੋਲ। ਹੁਣ ਤਾਂ ਇਹ ਮਿਲਟਰੀ ਵਾਲੇ ਸਿੱਖਾਂ ਨੂੰ ਨੇੜੇ ਲੱਗਣ ਤਾਂ ਨੇੜੇ ਨਹੀਂ ਲੱਗਣ ਦਿੱਤਾ। ਅੱਛਾ ਜੀ, ਉਹਦੀ ਕੁੜੀ ਗੋਲੀ ਚਲਾਉਣ ਦੀ ਬਹੁਤ ਮਾਹਰ ਸੀ। ਵੀਰੋ ਵਾਲੀਆ ਸੰਤ ਤਾਂ ਇਹ 2 ਸਾਧ ਦੇ ਵਿੱਚ ਹਾਰਪੁਰੀਆ ਹਰੀ ਸਿੰਘ, ਵੀਰੋ ਵਾਲੀਆ ਇੱਕ ਵੀਰੋ ਵਾਲਾ ਦਾ ਵੀ ਸੀਗਾ ਸਾਧ। ਉਹ ਇਹਨਾਂ ਨੇ ਵਾਲੀਆ ਉਹੀ ਇਹਨਾਂ ਨੇ ਅਟੈਕ ਹਮਲੇ ਕੀਤੇ ਨੇ। ਉਹ ਵੀਰੋ ਵਾਲੀਏ ਨੇ ਬਾਲਾਚੌਰ, ਜਿਹੜੀ ਬਾਲਾਚੌਰੋਂ ਅੱਡੇ ਚੋਂ ਸਾਡੇ ਗੜ੍ਹ ਜੰਗ ਨੂੰ ਸਿੱਧੀ ਚੋਟ ਆਤੀ। ਆਹੋ, ਐਸਾ ਤੈਨੂੰ ਗੁਰਦੁਆਰਾ ਨਹੀਂ ਹੈਗਾ ਵੀਰੋ ਵਾਲੀਏ ਦਾ ਹੀ ਹੈ। ਵੀਰੋ ਵਾਲੇ ਜਾੜਲੇ ਦੇ ਅਗਲੇ ਪਾਸੇ ਹੈਗਾ ਬਣਾਇਆ ਸੜਕ ਤੇ ਜਾਲ, ਉਹ ਪਿੰਡੇ ਪੀੜ ਜਾਲੜੇ ਦੇ ਨਾਲ ਨੇ ਗੁਰਦੁਆਰਾ ਵੀ ਉਹਦਾ ਸੜਕ ਉੱਪਰ ਵੀ ਹੈਗਾ ਸੜਕ ਗੁਰਦੁਆਰਾ ਬਣਾਇਆ ਦਾ। ਪਰ ਬਾਲਾਚੌਰ ਵੀ ਜੇ ਅਸੀਂ ਨਾ ਅੱਡੇ ਤੇ ਹਾਂਜੀ ਸਿੱਧੀ ਸੜਕ ਨੂੰ ਨਿਕਲੀਏ ਉਹ ਖੱਡ ਵੱਲ ਨੂੰ, ਹਾਂਜੀ, ਤਾਂ ਵੀਰੋ ਵਾਲੀਏ ਦਾ ਉਹ ਗੁਰਦੁਆਰਾ ਹੈ। ਵਾਹ ਜੀ ਵਾਹ, ਏਦਾਂ ਸੀਗਾ ਜਿੱਦਾਂ ਦਾ ਕੇਲਾ ਹੁੰਦਾ। ਬਿਲਕੁਲ। ਇੱਕ ਵਾਰੀ ਸਾਨੂੰ ਉੱਥੇ ਸੌਣਾ ਪੈ ਗਿਆ। ਮੈਂ ਇਹ ਕੇਲਾ ਹੀ ਹੈ। ਫਿਰ ਅਸੀਂ ਉਹ ਮੁਸਲਮਾਨਾਂ ਚੋਂ ਲੱਖਾ ਸੀ ਚੌਕੀਦਾਰ। ਹਾਂ, ਆਪਣੇ ਹਿੰਦੂਆਂ ਸਿੱਖਾਂ ਚੋਂ ਹਿੰਦੂਆਂ ਚੋਂ ਕੋਈ ਨਾ ਸੀ। ਇੱਕ ਗੋਕਲ ਗੋਕਲ ਭੰਜੜੇ ਤੇ ਗੋਕਲ ਨੇ ਕਹਿੰਦੇ ਵੀ ਕੋਈ ਬੰਦੇ ਬਾਹਰੋਂ ਘਰ ਘੁਰ ਲੁੱਟਣਾ ਸੀ ਮੁਸਲਮਾਨਾਂ ਦੇ, ਇੱਕ ਫੱਟੜ ਕਰਤਾ ਸੀ ਮਾਰ ਕੇ ਵਰਛਾ ਦੱਸਦੇ। ਏਦਾਂ ਇਹ ਕਹਾਣੀ ਸੁਣਾਓ ਕੀ ਸੀਗੀ? ਕੋਈ ਨਾ ਸਾਇਆ। ਹਾਂਜੀ, ਇਹ ਗਿਆਨ ਹੋਣਾ ਦਾ ਲੇਖੂ ਨਾ ਦਾ ਜਿਹੜਾ ਘਰ ਹੈ ਨਾ, ਹਾਂਜੀ, ਇਹਨਾਂ ਦੇ ਨਾਲ ਪਾਲੇ ਪਾਸੇ ਨੂੰ ਉਹ ਗਲੀ ਰਣਵੀਰ ਹੁਣ ਵੱਲ ਨੂੰ ਜਾਂਦੀ ਹੈਗੀ। ਹਾਂ, ਮਾਤਾ ਦੇ ਮੰਦਰ ਜਾ ਕੇ ਸਾਲੇ ਜਲਾਇਆ ਦੇ ਜਾ ਵੜੇ, ਜਲਾਏ ਜਾ ਕੇ ਕੈਂਪ 'ਚ ਵੜ ਗਏ। ਤੇ ਗੋਕਲ ਹੋਣੀ, ਗੋਕਲ ਹੁਸ਼ਿਆਰਤਾ। ਹਾਂਜੀ, ਗੋਕਲ ਦੀ ਸਿਹਤ ਵੀ ਬਹੁਤ। ਚੌਕੀਦਾਰ ਗੋਕਲ ਭੰਜੜਾ। ਗੋਕਲ ਭੰਜੜਾ ਹੁਣ ਲੇਖੂ ਦੇ ਬੜੇ ਭਰਾ। ਇਹ ਗਿਆਨ ਉਹਨਾਂ ਨੂੰ ਹੁਣ ਕੁਰਬਾਨੋਂ ਮਾਰ ਕੇ ਜ਼ਖਮੀ ਕਰ ਦਿੱਤਾ। ਅੱਛਾ, ਵੇ ਤੁਸੀਂ ਇਹਦੇ ਘਰ ਲੁੱਟਣ ਲੱਗੇ ਵੀ ਸਾਡੇ ਬੰਦੇ ਹੈ? ਰਾਤ ਨੂੰ ਪਤਾ ਲੱਗਾ ਉਹਨੇ ਟੱਕ ਦਿੱਤੇ ਹੁਣ। ਅੱਛਾ, ਉਹ ਬੜਾ ਹੁਸ਼ਿਆਰ ਸੀਗਾ। ਅੱਛਾ ਜੀ, ਮੈਂ ਤੁਸੀਂ ਸਾਡੇ ਪਿੰਡ ਦੇ ਗੋਕਲ ਭੰਜੜਾ ਬਹੁਤ ਤਕੜਾ ਤਾ। ਤੁਸੀਂ ਸਾਡੇ ਪਿੰਡ ਦੇ ਹੈ ਬੰਦੇ ਘਰ ਲੁੱਟਣ ਆਏ ਹੈ? ਪਿੰਡ ਦੇ ਤੇ ਲੇਖੂ ਉਹਨਾਂ ਦੇ ਘਰ ਦੇ ਨਾਲ ਦੀ ਤਾਂ ਗਲੀ ਜਾਂਦੀ ਹੈ ਰਣਵੀਰ ਲੰਬਾ, ਉਹਦੇ ਨਾਲ ਹੀ ਪਿੰਡ ਦੇ ਤੇ ਰੇਰੇ ਨਹੀਂ ਪਤਾ ਲੱਗਾ। ਅੱਛਾ ਅੱਛਾ ਅੱਛਾ, ਇਹ ਉੱਥੋਂ ਬੇਆ ਤੇ ਨੇੜੇ ਹੈਗੇ, ਘਰ ਭੰਨ ਕੇ ਲੁੱਟ ਲੈਂਦੇ ਆ। ਇਹ ਨਾ ਚੌਕੀਦਾਰਾਂ ਨੇ ਆਪਣੀ ਫਰਜ਼ ਨਿਭਾਇਆ। ਇਹ ਨਹੀਂ ਘੇਰਾ ਪਾ ਕੇ ਉਹ ਟੱਕ ਦਿੱਤੇ। ਜਾਣ ਕੇ ਨਹੀਂ, ਇਹ ਬਾਅਦ ਵਿੱਚ ਹੀ ਹਿਫਾਜ਼ਤ ਕੀਤੀ ਇਹਨਾਂ ਦੇ ਘਰਾਂ ਦੀ, ਹੈ ਨਾ? ਹਿਫਾਜ਼ਤ ਕਰਨੀ ਤੀ ਗੌਰਮੈਂਟ ਨੇ। ਚੌਕੀਦਾਰ ਕਾਹਦੀ ਰੱਖੇ ਉਹਤੇ? ਉਹ ਤਾਂ ਪ੍ਰੋਪਰਟੀ ਸਾਰੀ ਵੀ ਗੌਰਮੈਂਟ ਦੀ ਸੀ। ਅੱਛਾ ਅੱਛਾ ਅੱਛਾ, ਜਦ ਫਿਰ ਸ਼ਾਂਤੀ ਹੋ ਗਈ ਹਾਂ, ਤੇ ਇੱਥੇ ਡੀਸੀ ਆਇਆ। ਅੱਛਾ ਜੀ, ਤਹਿਸੀਲਦਾਰ, ਅੱਛਾ ਜੀ, ਪੁਲਿਸ ਆਈ। ਅੱਛਾ ਜੀ, ਸਾਰਾ ਜਿਹਨੇ ਲੁੱਟਿਆ ਮਾਲ ਇੱਥੇ ਜਮ੍ਹਾਂ ਕਰੋ ਠਾਕਰਦਾਰੇ। ਅੱਛਾ ਜੀ, ਕਹਿੰਦਾ ਜਿਹੜੇ ਰਜਾਈਆਂ ਪਾਟੀਆਂ ਪੂਟੀਆਂ ਗਦੋਲੀਆਂ ਲੈ ਜਾ ਕੇ ਢੇਰ ਲਾਤੇ। ਅੱਛਾ, ਵਧੀਆ ਰੱਖ ਲੈ। ਪਸ਼ੂ ਭੈਂਸਾਂ। ਅੱਛਾ, ਉਹ ਫਿਰ ਸੱਚੀ ਫਿਰ ਉਹ ਸਮਾਨ ਇਕੱਠਾ ਕਰ ਲਿਆ ਨਹੀਂ ਸਰਕਾਰ ਨੇ? ਉਹ ਫਿਰ
ਟੁੱਟਾ ਭੱਜਾ ਹੀ ਰਹਿ ਗਿਆ ਤੇ ਫਿਰ ਉਹ ਗਵਰਨਮੈਂਟ ਨੇ ਆਰਡਰ ਕਰ ਦਿੱਤਾ ਅੱਛਾ ਵੀ ਤੁਸੀਂ ਪੰਚਾਇਤਾਂ ਨੂੰ ਕਹਿਤਾ ਤੁਸੀਂ ਨਿਲਾਮ ਕਰ ਦਿਓ ਔਰ ਪੈਸਾ ਇਹ ਖਜ਼ਾਨੇ ਜਮ੍ਹਾਂ ਕਰਾ ਦਿਓ। ਸਾਡੇ ਇਹ ਜਿਹੜੇ ਹੁਣ ਘਰ ਚ ਆਪਣੇ ਘਰ ਆ, ਇਹ ਕਿਹਨਾਂ ਦੇ ਘਰ ਆ? ਇਹ ਖਾਨਦਾਨਾਂ ਦੇ ਨਾਮ ਪਤਾ ਤੁਹਾਨੂੰ? ਜੇ ਵੀ ਕਹਿੰਦੇ ਮੁਸਲਮਾਨਾਂ ਦੀ ਜ਼ਮੀਨ ਲਾਟ ਲਈ ਹੈ ਤੁਸੀਂ। ਆਹ ਜਿਹੜੇ ਆ ਤਾਂ ਸਾਡਾ ਪਹਿਲਾਂ ਦੇ ਜਮਾਨਾ ਨਹੀਂ, ਉਹ ਜਿਹੜੇ ਆ ਜਿਹੜੇ ਆਹ ਕਹਿੰਦੇ ਨਾ ਉਹ ਪਰਲੀ ਗਲੀ ਦੇ ਨਾਲ ਦੀ ਪਰਲੀ, ਹਾਂਜੀ ਇਹੀ ਚਮਾਲਣੀ ਹੈ ਪਰਲੀ ਆ ਜਿਹੜੀ ਗਲੀ ਹੈ ਨਹੀਂ ਇਹ ਨਿਆਈਆਂ ਚ ਹੈ। ਨਹੀਂ, ਉਹ ਜਿਹੜੇ ਆਪਣੇ ਘਰ ਆ ਪਹਿਲਾਂ ਖਾਨਦਾਨੀ ਮੁਸਲਮਾਨਾਂ ਦੇ ਬਾੜੇ ਆ। ਉਹ ਜਿੱਦਾਂ ਪਿੰਡ ਵਸਿਆ ਤਾਂ ਇਦਾਂ ਹੀ ਚਮਾਰ ਵਸੇ ਉਤੇ। ਅੱਛਾ ਜੀ, ਅੱਛਾ। ਇਹ ਆਦੰਤ ਦੀ ਸਾਡਾ ਹੱਕ ਬਣਦਾ ਤਾਂ ਉਹ ਸਾਡੇ ਪਹਿਲਾਂ ਉਹ ਬਾੜਾ ਸੀਗਾ ਕਾਦੂ ਨੰਦਾ ਜਿੱਥੇ ਹੈਗਾ ਹੀ ਸਾਡਾ ਛੱਪੜ ਦਾ ਬਾੜਾ, ਛੱਪੜ ਦਾ ਕਹਿੰਦਾ ਇਹ ਬਾੜੇ। ਇਹ ਕਾਦੂ ਕੌਣ ਸੀ? ਕਾਦੂ ਨਹੀਂ ਮੁਸਲਮਾਨ ਗੁੱਜਰ ਤੇ ਗੁੱਜਰ ਸੀਗੇ। ਅੱਛਾ ਅੱਛਾ, ਇਹਦੇ ਬਾੜੇ ਸੀਗੇ ਤੇ ਹਾਲ ਵੀ ਬਾਂਦੇ ਤੇ ਮੈਸਾਂ ਵੀ ਰੱਖੀਆਂ ਤੇ ਚੌਣਾ ਵੀ ਰੱਖਿਆ ਤਾਂ ਬੱਕਰੀਆਂ ਬਹੁਤ ਤੀਆਂ ਨਾ ਕੋਈ ਭੇਡਾਂ ਔਰ ਬੱਕਰੀਆਂ। ਅੱਛਾ 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 ਅੱਛਾ। ਆ ਬਾੜਾ ਜਿਹੜਾ ਸਾਡਾ ਘਰ ਹੀ ਆ ਬਣਿਆ ਵਿੱਚ ਹੀ ਦੇਵੀ ਦਾ ਵਿੱਚ ਹੀ ਸਾਡਾ ਟੋਭੇ ਤੱਕ ਇਹ ਸਾਰਾ ਇੱਕ ਘਰ ਦਾ ਸੀਗਾ। ਦੋ ਕਾਦੂ ਤੇ ਜੀ ਦੋ ਭਰਾ ਤੇ ਕਾਦੂ ਦੇ ਅਜ਼ੀਜ਼ ਦੋ ਭਰਾ ਮੁਸਲਮਾਨ ਹਨ ਜੀ। ਅੱਛਾ ਜੀ, ਅੱਛਾ। ਬਾਕੀ ਫਜਲੇ ਹੋਣੀ ਬਹੁਤ ਤਗੜੇ ਤੇ ਉਹ ਜਿੱਥੇ ਸਲੂਕੇ ਨਾਂ ਦਾ ਟੱਬਰ ਬਾਹਰ। ਅੱਛਾ ਅੱਛਾ ਅੱਛਾ। ਇਹ ਸਾਰੇ ਇਹ ਹੌਲਦਾਰ ਦਾ ਨਾਂ ਕੀ ਸੀਗਾ? ਅਲਾਹੀ ਬਖਸ਼। ਅਲਾਹੀ ਬਖਸ਼ ਹੁਣ ਆਇਆ ਚੇਤੇ। ਇਹ ਗਰਪਾਲ ਜਿੱਥੇ ਰਹਿੰਦਾ ਹੈ ਅਲਾਹੀ ਬਖਸ਼ ਦਾ ਤਾਂ ਇੱਥੇ ਵੀ ਅੱਧਾ ਟੱਬਰ ਰਹਿੰਦਾ ਤਾਂ ਅੱਧਾ ਟੱਬਰ ਰਹਿੰਦੇ ਤੇ ਜਿੱਥੇ ਦੁਰਗੇ ਚੂੜਿਆ ਰਹਿੰਦਾ। ਅੱਛਾ ਅੱਛਾ। ਇਹ ਇਹਨਾਂ ਦੇ ਘਰ। ਇਹ ਬਾਬਾ ਜਿਹੜੀ ਬੋੜ ਵਾਲੀ ਜਗ੍ਹਾ ਆ, ਇਹ ਜਮਾਲਦੀਨ ਨਾਂ ਦਾ ਇੱਥੇ ਘਰ ਤੇਗਾ। ਤੁਹਾਡੇ ਪਿੰਡ ਦੇ ਮਾਸਟਰ ਜਮਾਲਦੀਨ ਵੀ ਹੋਏ ਆ, ਬੜੇ ਮਸ਼ਹੂਰ ਹੋਏ। ਸਰਕਾਰੀ ਨਾਸ ਹੈ। ਅੱਛਾ ਜੀ। ਉਹਦਾ ਨਾਂ ਪੱਕ ਗਿਆ ਤਾਂ ਉੱਦਾਂ ਹੀ ਕਲਾਸਾਂ ਵਿੱਚ ਬੈਠ ਕੇ ਨਾ ਮਾਸਟਰਾਂ ਕੋਲ ਉੱਦਾਂ ਹੀ ਨਿਆਣਿਆਂ ਕੋਲ ਪੜ੍ਹਾਉਣਾ। ਇਹ ਬਾਅਦ ਵਿੱਚ ਤੁਹਾਡੇ ਪਿੰਡ ਕੋਈ ਬੰਦੇ ਵੀ ਆਏ, ਕੋਈ ਬਾਹਰੋਂ ਉੱਧਰੋਂ ਘੁੰਮਣ ਫਿਰਨ ਆਪਣਾ ਪਿੰਡ ਮੁੜ ਕੇ ਦੇਖਣ ਆਇਆ ਕੋਈ? ਬਹੁਤ ਆਏ ਆ। ਅੱਛਾ, ਆਪਣਾ ਪਿੰਡ ਪੁੰਡ ਦੇਖਣ। ਅੱਛਾ, ਪਰ ਸਾਡੇ ਪਿੰਡ ਦੇ ਗਏ ਨਹੀਂ ਕੋਈ ਵੀ ਉੱਧਰ ਨੂੰ। ਬਹੁਤੇ ਮੁਸਲਮਾਨ ਆਏ ਨਹੀਂ ਹੈ ਸਾਨੂੰ ਦੇਖਣ। 47 ਦੇ ਉੱਤੇ ਜਿਹੜੇ ਗਏ ਆਏ ਜਿਹੜੇ ਕੋਈ ਜਿਹੜੇ ਸੋਨਾ ਰਹਿ ਗਏ ਤੇ ਨਾ। ਅੱਛਾ ਜੀ, ਅੱਛਾ ਜੀ। ਚਾਂਦੀ ਜਿਆਦਾ ਮੁਸਲਮਾਨਾਂ ਦੀ ਹੁੰਦੀ ਤੀ। ਆਹੋ ਉਹ ਆਏ ਅੰਦਰੋਂ ਗਤੀ ਉਹ ਲੈ ਲੂ ਕੇ ਚਲੇ ਗਏ। ਅੱਛਾ ਜੀ। ਇਹ ਬੀਜੇ ਬੂਜੇ ਲਵਾ ਕੇ ਆਦੇ ਕਿ ਰਾਤ ਬਰਾਤੇ ਟੱਪ ਟੁੱਪ ਆਉਂਦੇ ਸੀਗੇ ਉੱਥੇ? ਇਹ ਬੀਜੇ ਬੂਜੇ ਲਵਾਉਂਦੇ ਸੀ ਕਿ ਟੱਪ ਟੁੱਪ ਕੇ ਆ ਜਾਂਦੇ ਸੀ ਏਦਾਂ ਕੰਡਾ ਤਾਰਾ? ਨਾ ਬੀਜੇ ਲਵਾ ਕੇ ਆਏ ਫਿਰ। ਅੱਛਾ। ਤੇ ਪਹਿਲਾਂ ਤਾਂ ਕੈਂਪਾਂ ਵਿੱਚੋਂ ਹੀ ਆ ਕੇ ਲੈ ਗਏ। ਜਾਂ ਭੁੱਖੇ ਜਾਣ ਲੱਗੇ 2 ਮਹੀਨੇ ਦਾ ਕੈਂਪ ਸਾਲੇ ਇੱਥੇ ਬਿਠਾਲ ਛੱਡੇ। ਅੱਛਾ, ਕੈਂਪਾਂ 'ਚ ਬਹੁਤ ਮੰਦਾ ਹਾਲ ਹੈ। ਦੂਣੇ ਮੋਗਾ ਹੈ। ਅੱਛਾ, ਫਿਰ ਕੈਂਪਾਂ 'ਚੋਂ ਇਕੱਲੇ ਘਰੇ ਆ ਜਾਂਦੇ ਸੀਗੇ? ਸਾਡੇ ਪਿੰਡ ਤੋਂ ਖੈਰ ਕੋਈ ਖਤਰਾ ਨਹੀਂ ਸੀ, ਇੱਧਰ ਤੋਂ ਕੋਈ ਮਾਰ ਕੱਟ ਹੈ ਨਹੀਂ ਸੀ, ਹਨਾ? ਬਾਜ ਬਚਾ ਕੇ ਜਾਂਦੇ ਤੇ ਬਾਜ ਬਚਾ ਕੇ। ਹਾਂ, ਇਹ ਗਏ ਤੇ ਦੇਣ ਉਹਨਾਂ ਨੂੰ ਤਾਂ ਉੱਥੇ ਮਿਲਟਰੀ ਨੇ ਗੋਲੀ ਚਲਾਤੀ ਤੀ ਕੈਂਪ 'ਚ। ਪੁਰਖਵਾਲ ਕਹਿੰਦੇ ਬੰਦਾ ਕਿ ਮਾਰਿਆ ਸੀਗਾ? ਉਹ ਸਾਡੇ ਸਾਧੂ ਲੰਗੇ ਨੇ ਮਾਰ ਦਿੱਤਾ। ਅੱਛਾ, ਪੁਰਖਵਾਲ ਮਾਰਿਆ ਸੀ ਇਹਨੇ ਕਿ ਨਿਰਦੋਸ਼ ਵਿਚਾਰਾ ਮੁਸਲਮਾਨ? ਉਹ ਤਾਂ ਸਾਡੇ ਸਾਹਮਣੇ ਮਾਰਿਆ। ਪੁਰਖਵਾਲ ਵਾਲਾ ਉਹ ਤਾਂ ਬਜ਼ੁਰਗ ਕਹਿੰਦੇ ਵਿਚਾਰਾ ਮਿਹਨਤਾਂ ਵੀ ਕਰਦਾ ਰਿਹਾ ਹੈ। ਉਹ ਜੇ ਸਾਸਾਂ ਘਰ ਤੇ ਜਾਓ ਮੋਰੇ ਪਹਿਲਾ ਰਾਹ ਉਸ ਛੱਪੜ ਵਿੱਚ ਦੀ। ਅੱਛਾ ਜੀ, ਅੱਛਾ ਜੀ। ਉੱਥੇ ਜਲਾਂ ਦੇ ਮੁਸਲਮਾਨਾਂ ਦੇ ਗੁਜਰਾਂ ਦੇ ਘਰ ਤੇ। ਅੱਛਾ ਜੀ। ਇਹ ਰਾਹ ਇਹੀ ਤਾਂ ਇਹ ਕਿਤੇ ਸਾਧੂ ਲੰਗਾ ਸੀਗਾ। ਉਹ ਤੁਸੀਂ ਦੇਖਿਆ? ਦੇਖਿਆ। ਇਹਦੇ ਨਾਲ ਧਨੂਣੀ ਵੀ ਸੀਗੇ, ਕਰਮਾ ਪਾਠੀ ਵੀ ਸੀਗਾ। ਉਹ ਉਹਨਾਂ ਨੂੰ ਵੀ ਨਹੀਂ ਦੇ ਦੂਸ ਦੇ ਕੇ ਉਹ ਬਾਰਚੇ ਪੁਰਚੇ ਸੀਗੇ ਨਾ। ਉਹ ਐਵੇਂ ਝੱਗੇ ਪਾਏ ਨੀਲੇ, ਪੱਗਾਂ ਬੰਨੀਆਂ ਖਾਲਸਿਆਂ ਵਾਲੀਆਂ। ਉਹ ਅਗਲੇ ਡਰ ਗਏ। ਅੱਛਾ, ਪਹਿਲਾਂ ਜਾਂਦਿਆਂ ਨੂੰ ਇਹ ਨਹੀਂ ਦਬਾਇਆ ਦੂਆ। ਹਾਂਜੀ। ਮੁੜ ਕੇ ਆਉਂਦਿਆਂ ਨੂੰ ਫਿਰ ਇਹ ਨਹੀਂ ਦਬਾਇਆ। ਅੱਛਾ, ਫਿਰ ਮੇਰਾ ਖਿਆਲ ਇਹਨੂੰ ਵੱਢ ਦਿੱਤਾ ਤਾਂ ਇੱਕ ਬੰਦਾ ਵੜਦਾ ਸੀ।